ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ। ਮੈਂ ਦਲਜੀਤ ਸਿੰਘ ਇੱਕ ਵਾਰੀ ਫੇਰ ਲੈ ਕੇ ਆਇਆ ਪ੍ਰੋਗਰਾਮ ਇੰਡੋਜ਼ ਪ੍ਰਾਈਮ। ਅਤੇ ਅੱਜ ਅਸੀਂ ਚਰਚਾ ਦੇਸ਼ਾਂ ਦੀਆਂ ਕਰਨੀਆਂ, ਵਿਦੇਸ਼ਾਂ ਦੀਆਂ ਕਰਨੀਆਂ ਅਤੇ ਨਾਲ ਖੇਡਾਂ ਦੇ ਬਾਰੇ ਵੀ ਥੋੜ੍ਹੀ ਜਿਹੀ ਗੱਲ ਆਪਾਂ ਕਰਾਂਗੇ। ਅਤੇ ਮੇਰਾ ਸਾਥ ਨਿਭਾਉਣਗੇ ਹਰਜੀਤ ਲਸਾੜਾ ਜੀ, ਜਿਹੜੇ ਕਿ ਕੁਈਨਸਲੈਂਡ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ। ਅਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਲਸਾੜਾ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਜੀ। ਜੀ, ਅਤੇ ਲਸਾੜਾ ਸਾਹਿਬ ਸ਼ੁਰੂ ਇੱਥੋਂ ਹੀ ਕਰਦੇ ਹਾਂ ਕਿ ਮਹਾਕੁੰਭ ਹੋ ਕੇ ਹਟਿਆ, ਕਿ ਕਾਫੀ ਆਸਥਾ ਦਾ ਪ੍ਰਤੀਕ ਹੈਗਾ। ਗੰਗਾ ਨਦੀ ਸਾਡੀ ਪਵਿੱਤਰ ਨਦੀ ਮੰਨੀ ਗਈ ਆ। ਬਹੁਤ ਸਾਡੇ ਜਿਹੜੇ ਰੀਤੀ ਰਿਵਾਜ ਆ ਜਾਂ ਸਾਡੀ ਵਿਰਾਸਤ ਆ, ਸਾਡਾ ਸੱਭਿਆਚਾਰ ਆ ਭਾਰਤੀ ਲੋਕਾਂ ਦਾ, ਉਹ ਗੰਗਾ ਦੇ ਨੇੜੇ ਤੇੜੇ ਜਿਹੜਾ ਘੁੰਮਦਾ ਰਿਹਾ ਆ। ਪੰਜਾਬ ਦੇ ਲੋਕਾਂ ਦਾ ਵੀ ਅਹਿਮ ਜੁੜਾਓ ਰਿਹਾ ਆ, ਅਤੇ ਚਾਹੇ ਉਹ ਸੰਸਕਾਰ ਤੋਂ ਬਾਅਦ ਦੀਆਂ ਵਿਧੀਆਂ ਰਹੀਆਂ ਹੁਣ ਤੱਕ ਕਰਦੇ ਵੀ ਰਹੇ, ਪਹਿਲਾਂ ਵੀ ਹੁੰਦੀਆਂ ਰਹੀਆਂ, ਹੁਣ ਵੀ ਹੋ ਰਹੀਆਂ। ਉੱਥੇ ਹਰਿਦੁਆਰ ਜਿਹੜਾ ਬੜਾ ਪਵਿੱਤਰ ਸ਼ਹਿਰ ਮੰਨਿਆ ਜਾਂਦਾ, ਕਾਂਸ਼ੀ ਬੜਾ ਪਵਿੱਤਰ ਸ਼ਹਿਰ ਮੰਨਿਆ ਜਾਂਦਾ, ਉੱਥੇ ਜਾਂਦੇ ਵੀ ਆ। ਇਸ ਵਾਰ ਬਹੁਤ ਚਰਚਾ ਦੇ ਵਿੱਚ ਆਇਆ ਮਹਾਕੁੰਭ, ਅਤੇ ਕਰੋੜਾਂ ਲੋਕਾਂ ਨੇ ਉੱਥੇ ਇਸ਼ਨਾਨ ਕੀਤਾ। ਇਹ ਕਿਹਾ ਜਾਂਦਾ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਹ 12 ਸਾਲਾਂ ਬਾਅਦ ਸ਼ਾਇਦ ਇਹ ਮਹਾਕੁੰਭ ਜਿਹੜਾ ਆਉਂਦਾ ਹਰ ਵਾਰੀ, ਵੀ ਇਸ ਤਿਥੀਆਂ ਦੇ ਵਿੱਚ, ਇਹਨਾਂ ਤਰੀਕਾਂ ਦੇ ਵਿੱਚ ਜੇ ਕੋਈ ਬੰਦਾ ਉੱਥੇ ਇਸ਼ਨਾਨ ਕਰਦਾ ਆ, ਉਹਦੇ ਨਾਲ ਜਿਹੜੇ ਉਹਦੇ ਪਾਪ ਆ ਉਹ ਧੋ ਹੋ ਜਾਂਦੇ ਆ। ਪਰ ਪਾਪ ਤਾਂ ਆਪਣੇ ਧੋ ਲਏ ਆ, ਪਰ ਉਹ ਜਿਹੜੀ ਗੰਗਾ ਆ ਜਿਹੜੀ ਪਾਪ ਧੋਂਦੀ ਆ, ਉਸ ਗੰਗਾ ਨਦੀ ਦਾ ਕੀ ਹਾਲ ਆ, ਇਹਦੇ ਬਾਰੇ ਵੀ ਗੱਲ ਕਰਨੀ ਜ਼ਰੂਰ ਬਣਦੀ ਆ। ਅਤੇ ਹੁਣ ਇਹ ਗੱਲਾਂ ਸਾਹਮਣੇ ਆਈਆਂ ਕਿ ਜਿਹੜੀਆਂ ਕੁਛ ਚੀਜ਼ਾਂ ਜਿਹੜੀਆਂ ਕੁਛ ਆਈਆਂ ਜਿਹੜੀਆਂ ਕਿ ਜਿਹੜੀ ਗੰਗਾ ਨਦੀ ਆ ਉਹਦੇ ਵਿੱਚ ਕਾਫੀ ਦੂਸ਼ਿਤ ਪਾਰਟੀਕਲ ਜਿਹੜੇ ਪਾਏ ਗਏ ਆ। ਕੀ ਸੋਚਦੇ ਹੋ ਇਹਦੇ ਬਾਰੇ? ਦਲਜੀਤ ਜੀ, ਪ੍ਰਯਾਗਰਾਜ ਵਿੱਚ ਜਿਹੜਾ ਕੁੰਭ ਮੇਲੇ ਦੀ ਇਹ ਸਮਾਪਤੀ ਤੋਂ ਪਹਿਲਾਂ ਦੀਆਂ ਰਿਪੋਰਟਾਂ ਆਈਆਂ ਜੀ, ਠੀਕ ਹੈ ਜੀ। ਉਹਦੇ ਵਿੱਚ ਜਿੱਦਾਂ ਆਪਣੇ ਕੋਲ ਸੰਗਮ ਖੇਤਰ ਆ, ਜਿਹਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਵੀ ਜਿਹੜਾ ਜਮਨਾ, ਗੰਗਾ ਅਤੇ ਜਮਨਾ ਦਾ ਪਾਣੀ ਆ, ਉਹਦੇ ਮਿਲ ਕੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਨਾ ਉਹ ਸ਼ੁੱਧ ਨਹੀਂ ਹੈਗਾ ਜਿਹੜਾ ਤੁਸੀਂ ਇੱਥੇ ਜਾ ਕੇ ਤ੍ਰਿਵੇਣੀ ਕਹਿ ਦਿੰਦੇ ਆ ਵੀ ਜਿਵੇਂ ਗੰਗਾ ਤੇ ਜਮਨਾ ਤੇ ਸਰਸਵਤੀ ਕਹਿੰਦੇ ਆ ਵੀ ਉਹ ਧਰਤੀ ਦੇ ਉੱਤੇ ਨਹੀਂ ਵਗਦੀ, ਉਹ ਥੱਲੇ ਵਗਦੀ ਆ। ਖੈਰ ਉਹ ਨਦੀ ਆ, ਹੁਣ ਚਲੋ ਕਹਿ ਧਾਰਮਿਕ ਮਿੱਥ ਕਹਿ ਸਕਦੇ, ਨਦੀ ਨਹੀਂ ਤਾਂ ਹੁਣ ਧਰਤੀ 'ਤੇ ਵਸਣਾ, ਉੱਪਰ ਥੱਲੇ ਦਾ ਤਾਂ ਹੁਣ ਇਹ 'ਚ ਲੌਜਿਕ ਨਹੀਂ ਬਣਦਾ। ਖੈਰ ਉਹਨਾਂ ਨੇ ਤਾਂ 2 ਰਿਪੋਰਟਾਂ ਦਿੱਤੀਆਂ, ਉਹਦੇ ਵਿੱਚ ਉਹਨਾਂ ਨੇ ਪਾਣੀ ਦੀ ਸ਼ੁੱਧਤਾ ਦੀ ਗੱਲ ਕੀਤੀ, ਜੇ ਆਪਾਂ ਸੌਖੇ ਸ਼ਬਦਾਂ 'ਚ ਇਹਨਾਂ ਨੂੰ ਵੇੜੀਏ ਜੀ। ਹੁਣ ਹਾਸੋਹੀਣੀ ਗੱਲ ਇਹ ਆ ਵੀ ਜਿਹੜਾ ਉਸ ਰਿਪੋਰਟ ਨੂੰ ਤਿਆਰ ਕਰਦਾ ਇੱਕ ਕਹਿ ਲਓ ਕਿ ਅਹਿਮ ਉਹ ਇੱਕ ਡਿਪਾਰਟਮੈਂਟ ਹੁੰਦਾ, ਵਿਭਾਗ ਹੁੰਦਾ। ਉਹ ਇੰਨੀ ਮਿਹਨਤ ਤੋਂ ਬਾਅਦ ਉਹ ਚੀਜ਼ ਨੂੰ ਤਿਆਰ ਹੁੰਦਾ ਆ, ਇਹ ਮੰਨ ਕੇ ਕਿ ਚਲੋ ਇਹਦੇ ਵਿੱਚ ਮਨੁੱਖਤਾ ਆ, ਵੀ ਬਿਮਾਰ ਸ਼ਮਾਰ ਹੋਣਗੇ, ਕੋਈ ਮਹਾਮਾਰੀ ਨਾ ਉਹਨਾਂ ਫੈਲ ਜਾਏ। ਹਾਸੋ ਵਾਲੀ ਗੱਲ ਇਹ ਹੈ ਕਿ ਉਹਨੂੰ ਪੂਰੀ ਰਿਪੋਰਟ ਨੂੰ ਹੀ ਰੱਦ ਕਰ ਦਿੱਤਾ ਜਾਂਦਾ ਹੈ। ਸੋ ਉਹਦੇ ਜਿਹੜੇ ਹੁਣ ਖੁਲਾਸੇ ਆਏ ਆ, ਉਹਦੇ ਵਿੱਚ ਮੈਂ ਦੱਸਦਾ ਵੀ ਇਹ ਖੁਲਾਸੇ ਆਉਣ ਤੋਂ ਬਾਅਦ ਨਾ ਫਿਰ ਇੱਕ ਨਵਾਂ ਹੀ ਵਿਵਾਦ ਖੜ੍ਹਾ ਹੋ ਗਿਆ ਆ। ਪਰ ਜਿਹੜੇ ਆਪਣੇ ਨੈਸ਼ਨਲ ਕਹਿ ਲਓ ਕਿ ਸੋ ਕਾਲਡ ਨੈਸ਼ਨਲ TV ਚੈਨਲ ਕਹਿ ਸਕਦੇ ਹਾਂ, ਉਹ ਇਹਨੂੰ ਇੰਨੀ ਜ਼ਿਆਦਾ ਵੈਸੇ ਪ੍ਰਮੁੱਖਤਾ ਵੀ ਨਹੀਂ ਦੇ ਰਿਹਾ। ਪਤਾ ਨਹੀਂ ਕਿਉਂ ਉਹਨੂੰ ਇੱਧਰ ਉੱਧਰ ਕਰਕੇ ਬਸ ਚੱਲੀ ਜਾ ਰਹੇ ਆ। ਲੇਕਿਨ ਜੇ ਤੁਸੀਂ ਨਿਊਜ਼ਪੇਪਰ ਵਗੈਰਾ ਚੱਕੋ, ਪ੍ਰਿੰਟ ਚੱਕੋ ਜਾਂ ਆਊਟਰ ਵਰਡ ਚੱਕੋ, ਉਹ ਇਹਨੂੰ ਬੜੀ ਪ੍ਰਮੁੱਖਤਾ ਨਾਲ ਦੇਖਦੇ ਆ। ਉਹ ਦੇਖਦੇ ਆ ਵੀ ਜਦ ਤੁਹਾਨੂੰ ਰਿਪੋਰਟਾਂ ਆ ਗਈਆਂ ਆ ਔਰ ਹਜੇ ਵੀ ਤੁਹਾਡਾ ਇਹ ਜਿਹੜਾ ਉਹ ਮੇਲਾ ਆ ਉਹਦੇ 1-2 ਦਿਨ ਹਜੇ ਪਏ ਆ, ਅਤੇ ਤੁਸੀਂ ਇਹਦੇ ਉੱਪਰ ਗੌਰ ਕਿਉਂ ਨਹੀਂ ਕਰਦੇ? ਇਹਦੇ ਬਾਰੇ ਸਰਕਾਰ ਟਸ ਤੋਂ ਮਸ ਕਿਉਂ ਨਹੀਂ ਹੁੰਦੀ? ਮਤਲਬ ਉਹਨੂੰ ਸੀਰੀਅਸ ਲੈ ਹੀ ਨਹੀਂ ਰਹੀ ਹੈਗੀ। ਚਲੋ ਆਪਾਂ ਰਿਪੋਰਟ 'ਤੇ ਚੱਲਦੇ ਹਾਂ। 3 ਫਰਵਰੀ ਜਿਹੜੀ ਪਹਿਲੀ ਰਿਪੋਰਟ ਦਿੱਤੀ ਆ, ਉਹ ਰਿਪੋਰਟ ਸੀਗੀ CPCB, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ। ਇਹਨਾਂ ਨੇ ਰਿਪੋਰਟ ਸਬਮਿਟ ਕਰਵਾਉਣੀ ਹੁੰਦੀ ਆ NGT ਨੂੰ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ। ਰਿਪੋਰਟ ਇਹਨਾਂ ਨੇ ਦੇ ਦਿੱਤੀ, ਸਾਫ਼ ਉਹਨਾਂ ਨੇ ਵਿੱਚ ਲਿਖ ਦਿੱਤਾ ਕਿ ਜਮਨਾ, ਜਿਹੜਾ ਗੰਗਾ ਜਮਨਾ ਦੇ ਪਾਣੀ ਦਾ ਵਿੱਚ ਜਿਹੜਾ ਨਿਰਧਾਰਤ ਇੱਕ ਮਾਪਦੰਡ ਹੁੰਦਾ ਆ ਜੀ, ਵੀ ਉਹਦੇ ਤੋਂ ਕਈ ਗੁਣਾ ਜ਼ਿਆਦਾ ਇਹਦੇ ਵਿੱਚ ਫੀਕਲ ਕੋਲੀਫਾਰਮ ਬੈਕਟੀਰੀਆ ਪਾਇਆ ਗਿਆ ਹੈ ਜੀ। ਹੁਣ ਜਿਹੜਾ ਇਹ ਫੀਕਲ ਕੋਲੀਫਾਰਮ ਬੈਕਟੀਰੀਆ ਆ, ਮੈਂ ਅੱਗੇ ਜਾ ਕੇ ਥੋੜ੍ਹੇ ਹੋਰ ਇਹਨੂੰ ਡਿਟੇਲ ਦੇ ਵਿੱਚ ਦੱਸ ਦਾਂਗਾ। ਇਹ ਜਦੋਂ ਤੱਕ ਤਾਂ ਮਨੁੱਖ ਦੇ ਨਾ ਅੰਦਰ ਹੁੰਦਾ ਆ, ਉਦੋਂ ਤੱਕ ਇਹਦੀ ਕੋਈ ਸਾਡੀ ਸਮੱਸਿਆ ਨਹੀਂ ਹੈਗੀ। ਲੇਕਿਨ ਜਿਹੜੇ ਵਿਗਿਆਨਿਕ ਤੱਥ ਉਹ ਇਹ ਕਹਿੰਦੇ ਆ ਕਿ ਜਦੋਂ ਇਹ ਤੁਹਾਡੇ ਬੋਡੀ ਤੋਂ ਬਾਹਰ ਪਾਣੀ ਦੇ ਵਿੱਚ ਰਲਦਾ ਆ, ਜਾਂ ਤੁਸੀਂ ਕਿਤੇ ਜਾ ਕੇ ਨਹਾਉਣੇ ਹੋ, ਜਾਂ ਤੁਹਾਡੇ ਕੱਪੜਿਆਂ ਪਾਣੀ ਦੇ ਵਿੱਚ ਜਦੋਂ ਲੱਗਦੇ ਆ, ਜਦੋਂ ਗਿੱਲੇ ਹੁੰਦੇ ਆ, ਅਤੇ ਉਹਨਾਂ ਤੋਂ ਜਦੋਂ ਪਾਣੀ ਦੇ ਵਿੱਚ ਜਾਂਦਾ ਆ, ਉਦੋਂ ਇਹ ਬੜਾ ਖਤਰਨਾਕ ਹੋ ਜਾਂਦਾ ਹੈ। ਸੋ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਇਹਦੀ ਤਾਂ ਜਿੱਥੇ ਤੁਸੀਂ ਇਸ਼ਨਾਨ ਕਰਨ ਡਏ ਉੱਥੇ ਤਾਂ ਇਹਦੀ ਮਾਤਰਾ ਹੀ ਬਹੁਤ ਮਾਪਦੰਡਾਂ ਤੋਂ ਉੱਪਰ ਜਾ ਰਹੀ ਆ। ਵੀ ਇਹਦਾ ਮਤਲਬ ਤੁਸੀਂ ਦੂਸ਼ਿਤ ਪਾਣੀ ਦੇ ਵਿੱਚ ਨਲਾ ਰਹੇ ਆ। ਧਾਰਮਿਕ ਆਸਥਾ ਤੁਹਾਡੀ ਆਪਣੀ ਜਗ੍ਹਾ, ਲੇਕਿਨ ਇਹ ਸਹੀ ਨਹੀਂ ਹੈਗਾ ਉੱਥੇ ਨਹਾਉਣਾ। ਇਹ ਬੜਾ ਖਤਰਨਾਕ ਮੰਨਿਆ ਜਾਂਦਾ। ਡੀਕੋਲੀ ਸ਼ਾਇਦ ਇਹਨਾਂ ਨੂੰ ਕਹਿ ਦਿੰਦੇ ਆ ਕਿ ਇਹ ਆਂਦਰਾਂ ਦੇ ਵਿੱਚ ਜਿਹੜਾ ਹੁੰਦਾ ਜੀ, ਉਹ ਪਰ ਜਦੋਂ ਤੱਕ ਸਰੀਰ ਦੇ ਅੰਦਰ ਆ ਉਦੋਂ ਤੱਕ ਇਹਦੀ ਸਮੱਸਿਆ ਨਹੀਂ, ਕਿਉਂਕਿ ਉਹ ਸਰੀਰ ਦੇ ਲਈ ਲਾਭਦਾਇਕ ਹੀ ਹੁੰਦਾ ਆ। ਇਹ ਜਦੋਂ ਬਾਹਰ ਆਉਂਦਾ ਆ ਉਦੋਂ ਇਹਦੀ ਸਮੱਸਿਆ ਆ। ਠੀਕ ਆ ਜੀ। ਫਿਰ ਦੂਜੀ ਰਿਪੋਰਟ ਬਣੀ 18 ਫਰਵਰੀ ਨੂੰ।
ਉਹ ਰਿਪੋਰਟ ਬਣਾਈ ਸੀ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ, ਜਿਹਨੂੰ ਆਪਾਂ UPPCB ਕਹਿੰਦੇ ਆ। ਰਿਪੋਰਟ ਇਹਨਾਂ ਨੇ ਫਿਰ NGT ਨੂੰ ਸੌਂਪਣੀ ਆ। ਇਹਦੇ ਵਿੱਚ ਹਾਸੋ ਵਾਲੀ ਗੱਲ ਇਹ ਹੋਈ ਆ ਕਿ ਲਗਭਗ ਰਿਪੋਰਟ ਉਹੀ ਸੀਗੀ, ਮਤਲਬ ਕਿ ਉਹ ਦੁਹਰਾਇਆ ਹੀ ਸੀਗਾ ਵੀ ਇੱਥੇ ਗੌਰ ਕਰੋ। ਸਰਕਾਰ ਨੇ ਜਾਣੀ ਕਿ ਰਿਪੋਰਟ ਰੱਦ ਕਰਤੀ, ਜਾਂ ਕਹਿ ਲਓ ਕਿ ਸਰਕਾਰ ਦੇ ਦਬਾਅ ਦੇ ਕਾਰਨ ਵਿਭਾਗ ਨੇ ਰਿਪੋਰਟ ਰੱਦ ਕਰ ਦਿੱਤੀ, ਲੇਕਿਨ ਤੱਥ ਸਾਰੇ ਉਹੀ ਸੀਗੀ। ਇਸ 'ਤੇ ਜਿਹੜਾ NGT ਸੀ ਉਹਨੇ ਫਿਰ ਸਖਤ ਟਿੱਪਣੀ ਲਈ ਆ। ਸਖਤ ਟਿੱਪਣੀ ਕਰਦੇ ਹੋਏ ਨਾ ਇਹਦੇ ਉੱਤਰ ਪ੍ਰਦੇਸ਼ ਕੰਟਰੋਲ ਬੋਰਡ ਤੋਂ ਦੁਬਾਰਾ ਫਿਰ ਉਹਦੀ ਮੰਗ ਕੀਤੀ ਆ। ਇਹਦਾ ਮਤਲਬ ਇਹ ਹੋਇਆ ਕਿ ਸਰਕਾਰ ਨੇ ਇਹਨੂੰ ਕਹਿ ਲਓ ਕਿ ਠੰਡੇ ਵਾਸਤੇ ਪਾਉਣ ਦੀ ਕੋਸ਼ਿਸ਼ ਕੀਤੀ ਆ, ਲੇਕਿਨ ਵਿਭਾਗ ਚੌਕਸ ਸੀਗਾ। NGT ਦੀ ਥੋੜ੍ਹੀ ਚੌਕਸ ਸੀਗੀ, ਉਹਨੇ ਕਿਹਾ ਵੀ ਇਹ ਰਿਪੋਰਟ ਦੁਬਾਰਾ ਲੈ ਕੇ ਆਓ, ਅਤੇ ਰਿਪੋਰਟ ਤਾਂ ਦੁਬਾਰਾ ਫਿਰ ਉਹੀ ਆਈ ਆ। ਹੁਣ ਅਗਲੀ ਜਿਹੜੀ ਸੁਣਵਾਈ ਹੋਣੀ ਆ, ਨਵੀਂ ਰਿਪੋਰਟ ਆਉਣੀ ਆ, ਓਬਵੀਅਸਲੀ ਰਿਪੋਰਟ ਤਾਂ ਉਹੀ ਆਉਣੀ ਆ ਕਿ ਭਾਈ ਮਾਪਦੰਡ ਤੋਂ ਜ਼ਿਆਦਾ ਉਹਦੇ ਵਿੱਚ ਇਹ ਬੈਕਟੀਰੀਆ ਪਾਇਆ ਗਿਆ। ਉਹ ਆਉਣੀ ਹੈਗੀ ਹੁਣ 28 ਫਰਵਰੀ ਨੂੰ, ਅਤੇ ਸਾਡਾ ਜਿਹੜਾ ਕੁੰਭ ਆ ਉਹ 26 ਨੂੰ ਖਤਮ ਹੋ ਜਾਣਾ, ਕਿ ਕੱਲ੍ਹ ਨੂੰ ਖਤਮ ਹੋ ਜਾਣਾ ਆ। ਤਾਂ ਇਹਦਾ ਮਤਲਬ ਜਿਹਨੇ ਉੱਥੇ ਨਹਾਉਣਾ ਸੀ ਉਹ ਤਾਂ ਫਿਰ ਨਹਾ ਕੇ ਚੱਲ ਗਿਆ। ਹੁਣ ਜੇ ਰਿਪੋਰਟ ਆਉਂਦੀ ਆ ਉਹਦੇ ਵਿੱਚ ਖੁਲਾਸੇ ਹੁੰਦੇ ਆ, ਅਤੇ ਉਹ ਫਿਰ ਜੋ ਉੱਥੇ ਜਾਣੀ ਕਿ ਕੁਛ ਵੀ ਖਰਾਬੀ ਹੋਣੀ ਸੀ ਉਹ ਤਾਂ ਫਿਰ ਹੋ ਗਈ ਆ ਨਾ ਆਪਣੇ 100% ਦੇ ਨਾਲ। ਸੋ ਇਹ ਮਤਲਬ ਕਿ ਬੜਾ ਗੰਭੀਰ ਆ ਕਿ ਸਾਨੂੰ ਸਮੱਸਿਆ ਵਿਭਾਗ ਨੇ ਦੱਸ ਵੀ ਦਿੱਤੀ ਆ, ਲੇਕਿਨ ਸਰਕਾਰਾਂ ਪਤਾ ਨਹੀਂ ਤਾਂ ਸਿੱਧੀ ਸਾਫ਼ ਆਉਂਦਾ ਕਿ ਧਰਮ ਦੀ ਆਸਥਾ ਦੇ ਵਿੱਚ ਵੋਟਾਂ ਦੇ ਬਣਾਉਣ ਦੇ ਚੱਕਰਾਂ ਦੇ ਵਿੱਚ ਬਸ ਸਾਰਿਆਂ ਨੂੰ ਹੰਡਾਈ ਜਾ ਰਹੇ। 26 ਤਰੀਕ ਤੱਕ ਸਾਰੇ ਇਹ ਭੁਗਤ ਜਾਣਗੇ। ਚਲੋ ਆਪਣੇ ਇਹ ਗ੍ਰੰਥਾਂ ਦੇ ਵਿੱਚ ਵੀ ਆ ਕਿ ਗੰਗਾ ਨੂੰ ਬੜੀ ਪਵਿੱਤਰ ਨਦੀ ਮੰਨਿਆ ਜਾਂਦਾ। ਕਿਉਂ ਮੰਨਿਆ ਜਾਂਦਾ? ਮੰਨਿਆ ਇਸ ਕਰਕੇ ਜਾਂਦਾ ਵੀ ਹਿਮਾਲਿਆ ਦੇ ਵਿੱਚੋਂ ਇਹ ਨਿਕਲਦੀ ਸੀ। ਹਿਮਾਲਿਆ 'ਚੋਂ ਆਉਂਦੀ ਇਹ ਦੇਖੋ ਕਿੱਡੇ ਪਹਾੜ ਆ, ਜੰਗਲ ਆ, ਉਹਨਾਂ ਵਿੱਚੋਂ ਨਿਕਲਦੀ, ਉੱਥੇ ਨਾਲ ਆਪਣੇ ਨਾਲ ਖਣਿਜ ਮਿਨਰਲਸ ਜਿਹਨਾਂ ਨੂੰ ਕਹਿ ਦਿੰਦੇ ਆਪਾਂ, ਉਹ ਖਣਿਜਾਂ ਨੂੰ ਨਾਲ ਲੈ ਕੇ ਆਉਂਦੀ ਆ। ਉਹਦੇ ਨਾਲ ਕੀ ਹੁੰਦਾ ਕਿ ਪਾਣੀ ਦਾ ਮਾਪਦੰਡ ਬਹੁਤ ਵੱਧ ਜਾਂਦਾ ਸੀ। ਹੁਣ ਇੰਨੇ ਜ਼ਿਆਦਾ ਮਿਨਰਲਸ ਜਿਹੜੇ ਲੈ ਕੇ ਆਈ ਆ, ਜਿੱਥੇ ਤੱਕ ਨਦੀ ਇਹ ਜਾਂਦੀ ਆ, ਉਹ ਫਿਰ ਕੀ ਹੁੰਦਾ ਸੀ ਕਿ ਲੋਕੀ ਜਦੋਂ ਨਹਾਉਂਦੇ ਸੀ ਜਾਂ ਪੀਂਦੇ ਸੀ, ਤੇ ਪਾਣੀ ਕਿਉਂਕਿ ਉਹਨਾਂ ਦਿਨਾਂ ਵਿੱਚ ਸਾਫ਼ ਬੜਾ ਹੁੰਦਾ ਸੀ, ਉਹਦੇ ਨਾਲ ਇਲਾਜ ਵੀ ਹੁੰਦੇ। ਤਾਂ ਹੀ ਕਹਿੰਦੇ ਸੀ ਕਿ ਗੰਗਾ ਜਲ ਦੇ ਨਾਲ ਇਸ਼ਨਾਨ ਕਰਾ ਦਿਓ, ਇਹ ਸ਼ੁੱਧ ਬੜਾ ਹੁੰਦਾ ਸੀ, ਹੈ ਨਾ, ਸ਼ੁੱਧਤਾ ਦੇ ਨਾਲ ਜਿਹੜਾ ਇਹ ਚੱਲਦਾ। ਹੁਣ ਇਹ ਪਾਣੀ ਕੀ ਉਹੀ ਸ਼ੁੱਧ ਆ ਗੰਗਾ ਦਾ ਪਾਣੀ? ਇਹਦੇ ਉੱਤੇ ਸਵਾਲ ਜਿਹੜੇ ਆ ਇਹ ਜ਼ਰੂਰ ਕਰਨੇ ਚਾਹੀਦੇ ਆ ਵੀ ਜ਼ਰੂਰ ਹੋ ਸਕਦਾ ਵੀ ਚਲੋ ਆਸਥਾ ਆ ਹੋਣੀ ਚਾਹੀਦੀ ਆ, ਅਤੇ ਇਹ ਪਾਣੀ ਵੀ ਬਹੁਤ ਸਾਫ਼ ਆ, ਪਰ ਕੀ ਅਸੀਂ ਇਸ ਪਾਣੀ ਨੂੰ ਜਿਹਦੀ ਅਸੀਂ ਪੂਜਾ ਕਰਦੇ ਹਾਂ, ਜਿਹਦੇ ਵਿੱਚ ਅਸੀਂ ਅਸਲੀ ਨਹਾਉਣਾ ਚਾਹੁੰਦੇ ਹਾਂ, ਕੀ ਉਹੀ ਪਾਣੀ ਹੈਗਾ? ਥੋੜ੍ਹਾ ਜਿਹਾ ਮੈਂ ਫਿਗਰ ਆਊਟ ਥੋੜ੍ਹੀਆਂ ਕਰਦਾ ਇਹਦੇ ਵਿੱਚ। ਜੀ ਵੈਸੇ ਤਾਂ ਨਰਿੰਦਰ ਮੋਦੀ ਹੁਣਾਂ ਨੇ 2014 'ਚ ਬੜਾ ਇਹ ਜ਼ੋਰ ਸ਼ੋਰ ਦੇ ਨਾਲ ਗੰਗਾ ਸਫਾਈ ਦਾ, ਉਦੋਂ ਉਮਾ ਭਾਰਤੀ ਵੀ ਇਹਨਾਂ ਦੇ ਨਾਲ ਹੁੰਦੀ ਸੀ, ਬੜਾ ਕੰਮ ਚੱਕਿਆ ਸੀ ਕਿ ਅਸੀਂ ਗੰਗਾ ਦੀ ਸਫਾਈ ਕਰਨੀ ਆ। 100 ਸ਼ਹਿਰ ਇਹਦੇ ਵਿੱਚ ਜਿੱਥੇ ਜਿੱਥੇ ਇਹ ਲੰਘਦੀ ਆ ਲਸਾੜਾ ਸਾਹਿਬ, 100 ਸ਼ਹਿਰ ਜਿਹੜੇ ਇੱਦਾਂ ਦੇ ਆ ਜਿਹਦੀ ਜਿਹੜੀ ਵਸੋਂ ਆ 10 ਲੱਖ ਤੱਕ ਆ। 100 ਸ਼ਹਿਰਾਂ ਦੇ ਵਿੱਚੋਂ ਇਹ ਲੰਘਦੀ ਆ। ਉਹਨਾਂ ਦੇ ਵਿੱਚ ਤੁਸੀਂ ਕਾਨਪੁਰ ਰੱਖ ਲਓ, ਪ੍ਰਯਾਗਰਾਜ ਰੱਖ ਲਓ, ਵਾਰਾਣਸੀ ਰੱਖ ਲਓ ਵਗੈਰਾ, ਅਤੇ 97 ਸ਼ਹਿਰ ਇੱਦਾਂ ਦੇ ਆ ਜਿਨ੍ਹਾਂ ਦੀ ਵਸੋਂ ਹੈਗੀ ਆ 50,000 ਤੋਂ ਲੈ ਕੇ ਲੱਖ ਤੱਕ, ਅਤੇ 48 ਜਿਹੜੇ ਆ ਛੋਟੇ ਸ਼ਹਿਰ ਆ ਜਿਨ੍ਹਾਂ ਦੇ ਵਿੱਚੋਂ ਇਹ ਨਦੀ ਲੰਘ ਰਹੀ ਆ। ਹੁਣ ਤੁਸੀਂ ਦੇਖੋ ਵੀ ਜਿੰਨਾ ਸੀਵਰੇਜ ਦਾ ਪਾਣੀ ਆ ਉਹ ਸਾਰਾ ਇਹਦੇ ਵਿੱਚ ਜਾ ਰਿਹਾ। ਉਹ ਤਾਂ ਵੀਡੀਓਜ਼ ਦੇ ਵਿੱਚ ਦਿਖਾ ਵੀ ਦਿੱਤਾ ਚੈਨਲਾਂ ਨੇ ਵੀ ਆਹ ਤੁਸੀਂ ਨਹਾ ਰਹੇ ਆ, ਦੇਖੋ ਸੀਵਰੇਜ ਦਾ ਸਾਰਾ ਪਾਣੀ ਦੇਖੋ। ਹੁਣ ਉਹਦੇ ਵਿੱਚ ਦੇਖੋ ਅਸੀਂ ਤਾਂ ਉਹ ਵੇਟ ਕਰ ਰਹੇ ਹਾਂ ਕਿ ਹਿਮਾਲਿਆ ਦੇ ਵਿੱਚੋਂ ਜਿਹੜਾ ਗੰਗਾ ਨੇ ਸਾਡੇ ਲਈ ਸਹੀ ਆ ਮਈਆ ਆ, ਉਹ ਤਾਂ ਉੱਥੋਂ ਲੈ ਕੇ ਆਈ ਆ ਮਿਨਰਲਸ, ਪਰ ਅਸੀਂ ਵਿੱਚ ਗੰਦ ਜਿਹੜਾ ਪਾ ਦਿੱਤਾ ਉਹਦਾ ਜ਼ਿੰਮੇਵਾਰ ਕੌਣ ਆ? ਫਿਰ ਜਿੰਨੀਆਂ ਇਹਦਾ ਆਪਾਂ ਦੁਆ ਸੀਵਰੇਜ ਦੱਸਿਆ, ਨਾਲ ਪੋਲੂਟਡ ਪਾਣੀ, ਜਿੰਨੇ ਡੈਰੀਆਂ ਦਾ ਪਾਣੀ ਜਿਹੜਾ ਉਹ ਸਾਰਾ। ਫਿਰ ਇੱਕ ਪਾਂਡੂ ਰਿਵਰ ਆ ਜਿਹੜੀ ਇਹਦੀ ਸਹਾਇਕ ਨਦੀ ਆ, ਕਿਉਂਕਿ ਇਹ ਗੰਗਾ ਜਿਹੜੀ ਨਿਕਲਦੀ ਇਹਨੂੰ ਸਹਾਇਕ ਨਦੀਆਂ ਦੇ ਨਾਲ ਜਾਣੀ ਪਾਣੀ ਜਿਹੜਾ ਆ ਹੋਰ ਜ਼ਿਆਦਾ ਵਧੀ ਜਾਂਦਾ। ਪਾਂਡੂ ਨਦੀ ਦੇ ਉੱਤੇ ਕੋਲ ਬੇਸਡ ਪਾਵਰ ਪਲਾਂਟ ਲੱਗੇ ਹੋਏ ਆ। 1 ਸਾਲ ਦੇ ਵਿੱਚ 6 ਲੱਖ ਟਨ ਸਵਾਹ ਪੈਦਾ ਕਰਦੇ ਆ ਉੱਥੇ। ਉਹ ਸਾਰੀ ਸਵਾਹ ਜਿਹੜੀ ਆ ਉਹਦੇ ਪਾਂਡੂ ਨਦੀ ਦੇ ਰਾਹੀਂ ਗੰਗਾ ਦੇ ਵਿੱਚ ਆ ਰਹੀ ਆ, ਉਹ ਵੀ ਸਾਰਾ ਇੱਥੇ। ਹੁਣ ਉਹਦੇ ਨਾਲ ਕੀ ਹੋਇਆ, ਹੈਵੀ ਮੈਟਲ ਇੰਨਾ ਜ਼ਿਆਦਾ ਉੱਥੇ ਵੱਧ ਗਿਆ, ਲੈਡ ਅਤੇ ਕਾਪਰ ਦਾ ਬਹੁਤ ਜ਼ਿਆਦਾ ਅੱਗੇ ਵਧਿਆ ਹੋਇਆ। ਤੁਸੀਂ ਹੁਣ ਜਿਹੜੀ ਗੱਲ ਕਰਦੇ ਆ ਵੀ ਜਿੱਦਾਂ ਗੰਗਾ ਦੀ ਸਫਾਈ, ਇਹ ਮੁਹਿੰਮਾਂ ਬਹੁਤ ਚੱਲਦੀਆਂ। ਪਹਿਲੀ ਵਾਰ ਤਾਂ ਉੱਦਾਂ ਵੈਸੇ ਚਲੋ ਇਹ ਡੈਮ ਇਹਦੇ ਉੱਤੇ ਬਣੇ, ਪਾਣੀ ਬਹੁਤ ਜ਼ਿਆਦਾ ਫਲੋ ਸੀਗਾ। 1854 'ਚ ਪਹਿਲਾ ਡੈਮ ਬਣਿਆ, ਹਰਦੁਆਰ ਡੈਮ ਜਿਹਨੂੰ ਕਹਿ ਦਿੰਦੇ ਆ। ਪਰ ਹੁਣ ਅਸੀਂ ਅਜੇ ਵੀ ਪ੍ਰਪੋਜ਼ਲ ਬਹੁਤ ਡੈਮ ਬਣ ਚੁੱਕੇ ਆ। ਉਹਦੇ ਨਾਲ ਕੀ ਹੋਇਆ ਕਿ ਨਦੀ ਦਾ ਪਾਣੀ ਦਾ ਫਲੋ ਘਟ ਗਿਆ ਬਹੁਤ ਜ਼ਿਆਦਾ। ਅਸੀਂ ਨਹਿਰਾਂ ਬਣਾ ਲਈਆਂ, ਪਾਣੀ ਹੁੰਦਾ ਪਾਣੀ, ਹਾਂਜੀ ਬਹੁਤ ਜ਼ਿਆਦਾ ਹੋ ਗਿਆ। ਹੁਣ 300 ਦੇ ਕਰੀਬ ਅਜੇ ਹੋਰ ਡੈਮ ਅਸੀਂ ਬਣਾਉਣੇ ਇਹਦੇ ਉੱਤੇ। ਇਹ ਗੌਰਮੈਂਟ ਦੀ ਪ੍ਰਪੋਜ਼ਲ ਆ ਕਿ ਅਸੀਂ 300 ਡੈਮ ਹੋਰ ਬਣਾਉਣੇ ਆ, ਕਿਉਂਕਿ ਉਹਨਾਂ ਨੂੰ ਐਗਰੀਕਲਚਰ ਦੇ ਲਈ ਚਾਹੀਦਾ। ਪਰ ਇਹਦੀਆਂ 4 ਕੈਟੇਗਰੀਆਂ ਹੁੰਦੀਆਂ, A, B, C ਅਤੇ D। A ਜਿਹੜੀ ਆ ਉਹ ਕਹਿੰਦੇ ਆ ਵੀ ਬਿਲਕੁਲ ਸੇਫ ਆ, ਤੁਸੀਂ ਪਾਣੀ ਪੀਓ ਜੋ ਵੀ ਕਰੋ। B ਆ ਕਿ ਪੀਣ ਲਈ ਸਾਫ਼ ਨਹੀਂ, ਨਹਾਉਣ ਲਈ ਸਾਫ਼ ਆ। C ਆ ਨਹਾਉਣ ਅਤੇ ਪੀਣ ਲਈ ਸਾਫ਼ ਨਹੀਂ ਪਰ ਐਗਰੀਕਲਚਰ ਲਈ ਠੀਕ ਆ। ਅਤੇ ਜਿਹੜਾ ਇਹਦਾ ਪਾਣੀ ਆ ਉਹ D ਕੈਟੇਗਰੀ ਵਿੱਚ ਆ, ਰਿਪੋਰਟ ਵਿੱਚ ਲਿਖਿਆ।
ਕਿ ਡੀ ਕੈਟੇਗਰੀ ਦੇ ਵਿੱਚ ਜਦੋਂ ਇਹ ਪਾਣੀ ਆ ਜਾਂਦਾ ਆ ਤੇ ਇਹਦਾ ਨਾ ਪੀਣ ਯੋਗ ਆ, ਤਾਂ ਇਹਦੇ ਵਿੱਚ ਲੈਡ ਤੇ ਕਾਪਰ ਇੰਨੀ ਜ਼ਿਆਦਾ ਆ, ਤੁਸੀਂ ਗੱਲਾਂ ਇਹਦੇ ਵਿੱਚ ਗੱਲ ਛੱਡ ਦਿਓ। ਤੇ 1905 ਦੇ ਵਿੱਚ ਪਹਿਲੀ ਵਾਰ ਮਦਨ ਲਾਲ ਮੌਲਵੀਆ ਨੇ ਰੌਲਾ ਪਾਇਆ, ਜਾਣੀ ਅੱਜ ਦਾ ਹੀ ਨਹੀਂ ਇਹ ਰੌਲਾ ਹੈਗਾ, 1905 ਦੇ ਵਿੱਚ ਪਾਇਆ ਵੀ ਇਹ ਗੰਗਾ ਨਦੀ ਜਿਹੜੀ ਆ ਸਾਡੀ ਉਹੀ ਨਹੀਂ, ਤੇ ਇਹ ਪਾਣੀ ਇਹਦਾ ਵਿਗਾੜ ਹੋ ਗਿਆ। ਰਾਜੀਵ ਗਾਂਧੀ ਨੇ ਪ੍ਰੋਜੈਕਟ ਚਲਾਏ, ਮਨਮੋਹਨ ਸਰਕਾਰ ਦੇ ਵਿੱਚ ਪ੍ਰੋਜੈਕਟ ਚੱਲੇ, ਅਤੇ ਹੁਣ ਨਰਿੰਦਰ ਮੋਦੀ ਹੁਣੀ ਤਾਂ ਜਿੱਤੇ ਹੀ ਇਸ ਕਰਕੇ ਸੀ ਵੀ ਅਸੀਂ ਗੰਗਾ ਨਦੀ, ਜਮਨਾ ਨਦੀ ਹੁਣ ਦਿੱਲੀ ਦੇ ਵਿੱਚ ਉਹ ਸਾਫ਼ ਕਰਨੀ ਆ। ਪਰ ਬੜਾ ਇਹ ਪੋਲੂਟਡ ਹੈਗਾ। ਪਰ ਹੁਣ ਜਿੱਦਾਂ ਤੁਸੀਂ ਗੱਲ ਕਰਦੇ ਆ ਕਿ ਪੋਲੂਟਡ ਤਾਂ ਚਲੋ ਹੋ ਗਿਆ, ਪੰਜਾਬ ਦਾ ਵੀ ਤਾਂ ਇਹੀ ਹਾਲ ਆ। ਪੰਜਾਬ ਦੇ ਵਿੱਚੋਂ ਅਸੀਂ ਇਹ ਕਹੀ ਜਾਂਦੇ ਕਿ ਜ਼ਮੀਨ ਦੇ ਵਿੱਚੋਂ ਪਾਣੀ ਕੱਢਦਾ, ਕੁਛ ਇੱਦਾਂ ਦੀ ਵੀ ਖਬਰ ਸਾਹਮਣੇ ਆਉਣ ਲੱਗੀ ਆ ਵੀ ਹੈਲਥ ਡਿਪਾਰਟਮੈਂਟ ਨੇ ਕੱਢਿਆ ਪਾਣੀ ਤਾਂ ਸਾਡਾ ਹੀ ਪੀਣ ਵਾਲਾ ਹੈ ਨਹੀਂ। ਜੀ ਬਿਲਕੁਲ, ਪੰਜਾਬ ਨੂੰ ਵੀ ਇਹਦੇ ਵਿੱਚ ਮੇਰੇ ਖਿਆਲ ਚਿੰਤਾ ਨਹੀਂ, ਹੁਣ ਤਾਂ ਬਹੁਤ ਜ਼ਿਆਦਾ ਚਿੰਤਨ ਕਰਨ ਦੀ ਲੋੜ ਹੈ ਕਿ ਅਸੀਂ ਉਸ ਸਮੱਸਿਆ ਤੋਂ ਪੀੜਤ ਹਾਂ। ਪੰਜਾਬ ਦੇ ਉਹ ਲੁਧਿਆਣੇ ਜ਼ਿਲ੍ਹੇ ਦੇ ਜਰਗ ਪਿੰਡ 'ਚ ਜਾਣ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਦਲਜੀਤ ਦੇ ਵਿੱਚ ਪਾ ਦੇਵਾਂ ਕਿ ਆਪਾਂ ਮਾਤਰਾ ਵੀ ਦੱਸਦੇ ਚੱਲੀਏ ਆਪਣੇ ਦਰਸ਼ਕਾਂ ਨੂੰ ਜੀ ਵੀ ਅਸਲ ਦੇ ਵਿੱਚ ਜਿਹੜੇ ਮਾਪਦੰਡ ਹੁੰਦੇ ਕੀ ਆ। ਜਿਹੜੀ CPCB ਦੀ ਰਿਪੋਰਟ ਆ, ਉਹਨਾਂ ਨੇ ਐਗਜ਼ੈਕਟਲੀ ਕਿਹਾ ਕੀ ਆ, ਜਿੱਥੋਂ ਆਪਾਂ ਨੂੰ ਮੰਨਣਾ ਚਾਹੀਦਾ ਕਿ ਸਥਿਤੀ ਬਹੁਤ ਗੰਭੀਰ ਆ। ਉਹਨਾਂ ਨੇ ਪੈਮਾਨਾ ਇਹ ਮਿੱਥਿਆ ਹੁੰਦਾ ਵੀ ਜਿਹੜਾ 100 ਮਿਲੀਲੀਟਰ ਪਾਣੀ ਉਹਦੇ ਵਿੱਚ 2500 MPN ਯਾਨੀ ਕਿ ਸੁਰੱਖਿਅਤ ਪੱਧਰ ਆ ਜੀ। ਪਰ ਇਹਨਾਂ ਨੇ ਜਿਹੜੇ ਸੈਂਪਲ ਲਏ ਆ, ਇਹਨਾਂ ਨੇ ਸੈਂਪਲ ਲਏ ਹੈਗੇ ਆ ਸ਼੍ਰੀ ਗਵੇਸ਼ਵਰਪੁਰ ਘਾਟ ਦਾ, ਲਾਰਡ ਕਜ਼ਨ ਬ੍ਰਿਜ ਦਾ ਲਿਆ ਆ, ਨਾਗਵਸਕੀ ਦਾ ਮੰਦਿਰ ਦਾ ਲਿਆ ਆ, ਦੀਹਾ ਘਾਟ ਦਾ ਲਿਆ, ਨੈਣੀ ਬ੍ਰਿਜ ਦਾ ਲਿਆ, ਸੰਗਤ ਖੇਤੇ ਤੋਂ ਪਾਣੀ ਦੇ ਨਮੂਨੇ ਲਾਏ ਆ। ਜਿਹੜੇ ਅਲੱਗ-ਅਲੱਗ ਜਗ੍ਹਾ ਤੋਂ ਲਾਏ ਆ ਕਿ ਇੱਕ ਵਾਰ ਕੰਪੈਰੀਜ਼ਨ ਪੂਰਾ ਹੋ ਜਾਵੇ ਕਿੱਥੇ ਕੀ ਸਥਿਤੀਆਂ ਆ। ਸਥਿਤੀਆਂ ਲਗਭਗ ਸੇਮ ਹੀ ਸੀਗੀਆਂ। ਜਲਦੀ ਨਾਲ ਮੈਂ ਦੱਸ ਦਿੰਦਾ, 13 ਜਨਵਰੀ ਨੂੰ ਇਹਨਾਂ ਨੇ ਜਿਹੜਾ ਗੰਗਾ ਦੇ ਦੀਹਾ ਘਾਟ ਤੇ ਯਮੁਨਾ ਦੇ ਪੁਰਾਣੇ ਨੈਣੀ ਬ੍ਰਿਜ ਨੇੜੇ ਜਿਹੜਾ ਨਮੂਨਾ ਲਿਆ, ਹੁਣ ਉੱਥੋਂ ਵੀ 100 ਮਿਲੀਲੀਟਰ ਪਾਣੀ ਚੱਕਿਆ। ਠੀਕ ਹੈਗਾ ਆ, 2500 ਤੋਂ ਵਧਣਾ ਨਹੀਂ ਚਾਹੀਦਾ, ਥੱਲੇ ਰਹਿਣ ਤਾਂ ਬਹੁਤ ਵਧੀਆ ਗੱਲ ਹੈ ਜਿਹੜੀ ਤੁਸੀਂ ਉਹ ਕੈਟਾਗਰੀਆਂ ਬਣਾਈਆਂ ਹੋਈਆਂ ਆ। ਹਾਂਜੀ, ਉਹਦੇ ਵਿੱਚ 33,000 ਤੱਕ ਚਲੇ ਗਿਆ ਹੈ MPN। ਉਹ ਤਾਂ ਕਿੱਥੇ ਦਾ ਚਲੇ ਗਿਆ। ਸੋ ਉਹ ਇਹ ਚੀਜ਼ ਨੂੰ ਗੰਭੀਰ ਕਹਿ ਰਹੇ ਆ। ਜੇ ਸ਼੍ਰੀ ਗਵੇਸ਼ਵਰਪੁਰ ਘਾਟ ਦਾ ਆ, ਉਹ 23,000 ਤੱਕ ਜਾਂਦਾ ਆ। ਸੋ ਉੱਥੇ ਤਾਂ 2500 ਤੱਕ ਦੀ ਉਹਨਾਂ ਨੇ ਗੱਲ ਕੀਤੀ, ਤਾਂ ਹਜ਼ਾਰਾਂ 'ਚ ਪਹੁੰਚਿਆ ਹੋਇਆ। ਇਹ ਤਾਂ ਬਹੁਤ ਜ਼ਿਆਦਾ ਹੋ ਗਿਆ। ਜੇ ਆਪਾਂ ਸੰਗਮ ਦੇ ਉੱਪਰ ਜਾ ਕੇ ਦੇਖੀਏ, ਉੱਥੇ ਤਕਰੀਬਨ 13,000 ਹੈਗਾ, ਉੱਥੇ ਪਾਣੀ ਥੋੜ੍ਹਾ ਫਲੋ ਜ਼ਿਆਦਾ ਮਿਲਦਾ, ਤਾਂ ਉਹਨਾਂ ਥੋੜ੍ਹਾ ਘੱਟ ਗਿਆ ਹੋਣਾ। ਯਾਨੀ ਕਹਿਣ ਦਾ ਮਤਲਬ ਕੀ ਆ ਕਿ ਹਰੇਕ ਜਗ੍ਹਾ ਦੇ ਉੱਪਰ ਜਿਹੜੀ ਨਿਰਧਾਰਤ ਮਾਤਰਾ ਤੋਂ ਬਹੁਤ ਜ਼ਿਆਦਾ ਆ। ਪਰ ਇਸ਼ਨਾਨ ਹਜੇ ਵੀ ਹੋ ਰਿਹਾ ਕਿਉਂਕਿ 26 ਤਰੀਕ ਤੱਕ ਹੋਣੇ ਆ। ਅਤੇ ਹਾਸੋ ਵਾਲੀ ਗੱਲ ਦਲਜੀਤ ਜੀ ਇਹ ਹੋ ਗਈ ਆ ਵੀ ਇਹ ਵੀ ਰਿਪੋਰਟਾਂ ਆ ਗਈਆਂ ਕਿ ਜਿਹੜੇ ਉੱਥੇ ਬੰਦੇ ਨਹਾ ਕੇ ਆਏ ਆ, ਉਹਨਾਂ ਨੂੰ ਕਿਸੇ ਨੂੰ ਬੁਖਾਰ ਚੜ੍ਹੀ ਜਾ ਰਿਹਾ, ਕਿਸੇ ਦਾ ਨੱਕ ਵਗੀ ਜਾਂਦਾ, ਛਿੱਕਾਂ ਜ਼ੁਕਾਮ, ਇਹ ਜਿਹੀਆਂ ਲਾਮਤਾਂ ਦਰਜ ਹੋ ਗਈਆਂ। ਔਰ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਕਿੱਦਾਂ ਆ, ਉਹ ਕਹਿੰਦੇ ਵੀ ਇੱਥੋਂ ਨਹਾ ਕੇ ਆਏ ਆ। ਹੋਰ ਕੇਸ ਵੀ ਆ ਗਏ ਆ। ਅਤੇ ਜਿਹੜੇ ਸਾਡੇ ਫਿਰ ਮਾਣਯੋਗ ਮੁੱਖ ਮੰਤਰੀ ਯੋਗੀ ਆਦਿੱਤਿਆਨੰਦ ਨੇ, ਉਹਨਾਂ ਨੇ ਕਿਹਾ ਕਿ ਇਹ ਰਿਪੋਰਟਾਂ ਤਾਂ ਸਿਆਸੀ ਆ, ਬਾਕੀ ਪਾਰਟੀਆਂ ਵੀ ਰੌਲਾ ਪਾਉਣ ਡਈਆਂ ਆ, ਇੱਦਾਂ ਦਾ ਕੁਛ ਨਹੀਂ ਆ, ਖਾਰਜ ਕਰ। ਜਦੋਂ ਇੱਦਾਂ ਦੀ ਗੱਲ ਹੁੰਦੀ, ਜਦੋਂ ਧਾਰਮਿਕ ਮਸਲੇ ਹੁੰਦੇ, ਉਦੋਂ ਲੋਕੀ ਵੀ ਨਹੀਂ ਬੋਲਦੇ ਵੀ ਇਹਨਾਂ ਸਾਨੂੰ ਪਾਪ ਲੱਗੂਗਾ, ਅਸੀਂ ਕੁਛ ਕਹਿਣਾ ਨਹੀਂ ਚਾਹੀਦਾ। ਪਰ ਇਹ ਵੀ ਤਾਂ ਪਾਪ ਆ ਕਿ ਜਿਹੜੀ ਸਾਡੀ ਪਵਿੱਤਰ ਨਦੀ ਸੀ, ਜਿਹਦਾ ਪਾਣੀ ਅਸੀਂ ਪਵਿੱਤਰ ਮੰਨਦੇ ਸੀ, ਅਸੀਂ ਉਹ ਪੋਲੂਟ ਕਰ ਦਿੱਤਾ। ਇਹ ਵੀ ਤਾਂ ਪਾਪ ਹੈ। ਸਰਕਾਰ ਨੂੰ ਇਹ ਵੀ ਮੰਨਣਾ ਚਾਹੀਦਾ ਕਿ ਅਸੀਂ ਕੋਈ ਇੱਦਾਂ ਦੀ ਪਾਲਿਸੀ ਨਹੀਂ ਲਿਆ ਪਾਏ। ਅਸੀਂ ਜਿਹੜਾ ਉਹ ਸੀਵਰੇਜ ਦਾ ਪਾਣੀ ਉਹਨੂੰ ਟਰੀਟ ਕਰਕੇ ਬਾਹਰਲੇ ਮੁਲਕ, ਇੱਥੇ ਆਸਟ੍ਰੇਲੀਆ ਵਿੱਚ ਦੇਖੋ ਹਰ ਜਗ੍ਹਾ ਦੇ ਉੱਤੇ ਸੀਵਰੇਜ ਦੇ ਟਰੀਟਮੈਂਟ ਆ, ਫਿਰ ਨਦੀ ਵਿੱਚ ਪਾਉਂਦੇ ਆ। ਪਰ ਸਾਡੇ ਤਾਂ ਇੱਥੇ ਸਿੱਧਾ ਹੀ ਆ ਨਾਲਾ। ਜੇ ਕਿਸੇ ਨੇ ਕੋਈ ਪੋਲਟਰੀ ਫਾਰਮ ਖੋਲ੍ਹਿਆ ਆ, ਜੇ ਕਿਸੇ ਨੇ ਕੋਈ ਡੈਰੀ ਫਾਰਮ ਖੋਲ੍ਹਿਆ ਆ, ਸਿੱਧਾ ਹੀ ਆ, ਬਸ ਪਾਣੀ ਸਵੇਰ ਨੂੰ ਪੰਪ ਚੱਲਦੇ ਆ, ਸਿੱਧਾ ਗੋਹਾ ਵੀ ਸੁੱਟਿਆ ਜਾਂਦਾ ਨਾ, ਸਿੱਧਾ ਹੀ ਉਹ ਜਿਹੜਾ ਹੁਣ ਉਹਦੀ ਨਾਲੇ ਦਾ ਇਹੀ ਹੋਇਆ। ਹਾਂਜੀ, ਪੰਜਾਬ ਦੇ ਵਿੱਚ ਇਹੀ ਹਾਲ ਹੋਇਆ। ਹੁਣ ਜਿੱਥੇ ਜਿਸ ਭੂਮੀ ਦੇ ਉੱਤੇ ਪਵਨ ਗੁਰੂ ਪਾਣੀ ਪਿਤਾ ਨੂੰ ਅਸੀਂ ਕਹਿੰਦੇ ਸੀ, ਉੱਥੇ ਤੁਸੀਂ ਹਾਲਾਤ ਦੇਖ ਲਓ ਵੀ ਕੀ ਆ। ਅਤੇ ਇਹੀ ਚੀਜ਼ਾਂ ਜਿਹੜੀਆਂ ਹਿੰਦੂ ਮੈਥੋਲੋਜੀ ਦੇ ਵਿੱਚ ਵੀ ਇਹੀ ਆ ਕਿ ਪਾਣੀ ਅਤੇ ਹਵਾ ਜਿਹੜੀ ਆ, ਇਹਨੂੰ ਬੜਾ ਉੱਪਰ ਮੰਨਿਆ ਜੇ, ਬਹੁਤ ਭੱਲਾ ਦਰਜਾ ਦਿੱਤਾ ਗਿਆ, ਪਰ ਅਸੀਂ ਕੋਈ ਕਸਰ ਨਹੀਂ ਛੱਡਦੇ। ਖੈਰ, ਇਹ ਤਾਂ ਪੰਜਾਬ ਵੱਲ ਚੱਲਦੇ ਆ, ਇੱਥੇ ਦੇ ਕੀ ਹਾਲਾਤ ਨੇ। ਲੁਧਿਆਣੇ ਦੇ ਪਿੰਡ ਜਰਗ ਦੀ ਆ ਜੀ, ਇਹ ਬੜੀ ਵੱਡੀ ਸੁਰਖੀ ਬਣੀ ਆ। ਇਹ ਜਰਗ ਉਹੀ ਆ, ਜਰਗ ਦਾ ਮੇਲਾ ਬੜਾ ਮਸ਼ਹੂਰ ਆ। ਇਹ ਹੁਣ ਦੇਖਣਾ ਪਊਗਾ ਜੀ, ਲੁਧਿਆਣੇ ਦੇ ਪਿੰਡ ਆ ਜੀ ਜਰਗ, ਮੇਰੇ ਖਿਆਲ ਤਾਂ ਫਿਰ ਉਹੀ ਹੋਣਾ ਆ, ਕਿਉਂਕਿ ਕਹਿੰਦਾ ਕਹਾਉਂਦਾ ਵੈਸੇ ਪਿੰਡ ਆ। ਬਾਕੀ ਦਰਸ਼ਕ ਆਪ ਦੇਖ ਸਕਦੇ ਜਾਂ ਸਾਨੂੰ ਮੈਸੇਜ ਦੇ ਵਿੱਚ ਦੱਸ ਸਕਦੇ ਆ ਵੀ ਅਸੀਂ ਉਸੇ ਜਰਗ ਦੀ ਗੱਲ ਕਰਦੇ ਪਏ ਹਾਂ। ਪਰ ਇਹ ਖਬਰ ਦਾ ਕਾਫੀ ਚਿੰਤਨ ਹੋਇਆ ਵੱਡੀਆਂ ਅਖਬਾਰਾਂ ਦੇ ਵਿੱਚ। TV ਚੈਨਲ ਫਿਰ ਚੁੱਪਿਆ, ਪਤਾ ਨਹੀਂ ਘੱਟ ਤੋਂ ਘੱਟ ਪੰਜਾਬ ਵਾਲੇ TV ਚੈਨਲ ਤਾਂ ਇਹਨਾਂ ਚੀਜ਼ਾਂ ਨੂੰ ਦਿਖਾਉਣ ਵੀ ਸਾਡੀ ਸਮੱਸਿਆ ਤੁਸੀਂ ਤਾਂ ਦਿਖਾ ਦਿਓ, ਤਾਂ ਕੋਈ ਸ਼ਾਇਦ ਕੇਂਦਰ ਵਾਲੇ ਆ ਕੇ ਕੁਛ ਤੇ ਕਰ ਦੇਵੇ। ਚਲੋ ਆਪਾਂ ਉੱਥੇ ਚੱਲਦੇ ਹਾਂ ਵੀ ਹੋਇਆ ਕੀ ਆ। ਜਿਹੜੇ ਉੱਥੇ ਦੇ ਪਿੰਡ ਦੇ ਲੋਕ ਸੀਗੇ, ਉਹ ਬਾਰ-ਬਾਰ ਇਹ ਸ਼ਿਕਾਇਤ ਕਰਦੇ ਸੀ ਵੀ ਸਾਨੂੰ ਬਾਰ-ਬਾਰ ਉਲਟੀਆਂ ਲੱਗਦੀਆਂ, ਦਸਤ ਲੱਗ ਜਾਂਦੇ ਆ, ਪੇਟ ਖਰਾਬ ਹੋਣ ਦੀਆਂ ਸ਼ਿਕਾਇਤਾਂ, ਬੁਖਾਰ ਜਾਂ ਚਮੜੀ ਦੇ ਹੋਰ ਰੋਗ। ਕਈਆਂ ਨੇ ਤਾਂ ਇਹ ਵੀ ਕਿਹਾ ਕਿ ਸਾਨੂੰ ਕਾਲੇ ਪੀਲੇ ਦੀ ਸ਼ਿਕਾਇਤ ਹੋ ਗਈ, ਜਿਹਨੂੰ ਆਪਾਂ ਹੈਪੇਟਾਈਟਸ C ਕਹਿੰਦੇ ਹਾਂ। ਸਿਹਤ ਵਿਭਾਗ ਨੇ ਪਿੰਡ ਦੇ ਕਈ ਘਰਾਂ ਦੇ ਬਾਹਰ ਹੁਣ ਚੇਤਾਵਨੀ ਲਿਖ ਕੇ ਲਾਤੀ ਇੱਕ, ਠੀਕ ਹੈ। ਜੋ ਚੇਤਾਵਨੀ ਦੇ ਉੱਪਰ ਕੀ ਲਿਖਿਆ ਹੋਇਆ ਕਿ ਤੁਹਾਡੇ ਸਮਰਸੀਬਲ ਦਾ ਪਾਣੀ ਪੀਣ ਦੇ ਯੋਗ ਨਹੀਂ ਹੈਗਾ। ਇਹਨਾਂ ਘਰਾਂ ਦਾ ਜਿਹੜਾ ਜ਼ਮੀਨੀ ਪਾਣੀ ਆ ਹੁਣ ਦੂਸ਼ਿਤ ਹੋ ਚੁੱਕਾ ਆ, ਇਹਨੂੰ ਨਾ ਵਰਤੋ। ਔਰ ਨਾਲ ਇਹ ਵੀ ਹਦਾਇਤ ਕਰਤੀ ਆ ਕਿ ਮਨੁੱਖ ਵੀ ਨਾ ਵਰਤਣ ਅਤੇ ਪਸ਼ੂ ਵੀ ਨਾ ਵਰਤਣ।
ਤੇ ਇਹ ਬਣਿਆ ਕਿੱਦਾਂ ਜੀ? ਇਹ ਦੇਖੋ, ਇਸ ਪਿੰਡ ਦੇ ਵਿੱਚ ਕੋਈ NRI ਆਇਆ, ਠੀਕ ਹੈ ਜੀ, ਉਹਨੂੰ ਸੀਗਾ ਕਿ ਮੈਂ ਸਮਰਸੀਬਲ ਆਪਣਾ ਡੂੰਘਾ ਡਾਂਗਾ ਕਰਾਇਆ ਤੇ ਮੇਰਾ ਤਾਂ ਵਧੀਆ ਪਾਣੀ ਠੀਕ ਆ, ਕੋਈ ਸਮੱਸਿਆ ਨਹੀਂ ਹੈਗੀ ਆ। ਅਸੀਂ ਇਹੀ ਸੋਚਦੇ ਹਾਂ ਵੀ ਜਿੰਨਾ ਡੂੰਘਾ ਉਨਾ ਸਾਫ਼ ਪਾਣੀ, ਪਰ ਉਹ ਡੂੰਘਾਈ ਤੱਕ ਵੀ ਦੇ ਲੋ ਸਾਡਾ ਗੰਦਮੰਦ ਚਲੇ ਗਿਆ ਆ। ਕਿਉਂਕਿ ਅਸੀਂ ਤਾਂ ਪਿਛਲੀਆਂ ਵੀਡੀਓ ਵੀ ਦੇਖੀ ਹੋਣਾ, ਅਸੀਂ ਤਾਂ ਸਿੱਧਾ ਪਾਣੀ ਥੱਲੇ ਬੋਰ ਕਰਕੇ ਸਿੱਟੀ ਜਾਂਦੇ ਆ ਕਿ ਜੀ ਅਸੀਂ ਥੱਲੇ ਪਾਣੀ ਵਧਾ ਰਹੇ ਹਾਂ, ਉਹ ਜਦ ਕਿ ਉਹ ਗੰਦਾ ਵਿੱਚ ਸਿੱਧਾ ਮਿਕਸ ਹੋਈ ਜਾ ਰਿਹਾ। ਉਹਨੂੰ ਵੀ ਇਹ ਸ਼ਿਕਾਇਤਾਂ ਲੱਗੀਆਂ ਹੋਣੀਆਂ, ਚਲੋ ਦਵਾਈ ਖਾ ਲਈ ਠੀਕ ਹੋ ਗਿਆ, ਲੇਕਿਨ ਡਾਕਟਰ ਨੇ ਉਹਨੂੰ ਹਦਾਇਤ ਕੀਤੀ ਵੀ ਭਾਈ ਆਪਣਾ ਫੂਡ ਫਾਟ ਜਾਂ ਪਾਣੀ ਪੂਣੀ ਦੇਖ ਲਓ ਵੀ ਉਹ ਥੋੜ੍ਹਾ ਠੀਕ ਨਹੀਂ ਲੱਗਦਾ, ਧਿਆਨ ਨਾਲ ਉਹਨੂੰ ਵਰਤੋ। ਅਤੇ ਚਲੋ ਬਾਹਰੋਂ ਆਇਆ ਕਰਕੇ ਉਹਨੂੰ ਲੱਗਿਆ ਵੀ ਮੈਂ ਆਪਣਾ ਪਾਣੀ ਉਹ ਚੈੱਕ ਕਰਾ ਲਵਾਂ ਵੀ ਫੂਡ ਮੇਰਾ ਸਹੀ ਆ, ਪਾਣੀ ਥੱਲੇ ਆਉਂਦਾ ਆ, ਚਲੋ ਪਾਣੀ ਚੈੱਕ ਕਰਵਾ ਲੈਂਦੇ ਹਾਂ। ਉਹ ਪਾਣੀ ਦਾ ਜਦੋਂ ਫਿਰ ਵਿਭਾਗ ਨੂੰ ਸੈਂਪਲ ਗਿਆ ਅਤੇ ਉਹ ਸੈਂਪਲ ਨੇ ਦੱਸਿਆ ਵੀ ਭਾਈ ਇਹਦੇ ਵਿੱਚ ਤਾਂ ਜਿਹੜਾ TDS ਦੀ ਮਾਤਰਾ ਆ ਉਹ ਨਿਰਧਾਰਤ ਪੱਧਰ ਤੋਂ ਬਹੁਤ ਜ਼ਿਆਦਾ ਆ, ਜਾਣੀ ਕਿ ਇਹਦੇ ਵਿੱਚ ਤਾਂ ਬੈਕਟੀਰੀਆ ਪਏ ਹੋਏ ਆ। ਤੋ ਉਹ ਫਿਰ ਜਿਹੜਾ ਹੁਣ ਉੱਥੇ ਵਿਭਾਗ ਦਾ ਇੱਕ ਕਰਮਚਾਰੀ ਆਇਆ, ਜਿਹੜਾ ਅਫਸਰ ਆਇਆ, ਵੀ ਉਹਨੇ ਇਹਨੂੰ ਥੋੜ੍ਹਾ ਗੰਭੀਰਤਾ ਨਾਲ ਲਿਆ ਵੀ ਜੇ ਇੰਨਾ ਡੂੰਘਾ ਸਮਰਸੀਬਲ ਦਾ ਪਾਣੀ ਖਰਾਬ ਆ ਤੇ ਬਾਕੀ ਪਿੰਡ ਦਾ ਫਿਰ ਕੀ ਹਾਲ ਹੈ? ਬਾਕੀ ਪਿੰਡ ਵਾਲੇ ਵੀ ਤਾਂ ਇਹੀ ਕਹਿੰਦੇ ਸਾਡਾ ਨਿਆਣੇ ਦੇ ਦੱਸ ਨਹੀਂ ਹਟਦੇ, ਹੁਣ ਪੇਟ ਦੇ ਵਿੱਚ ਗੜੂੰਗਣੂ ਹੋਣ ਲੱਗ ਪੈਂਦੀ ਆ ਵੀ ਮਸਲਾ ਕੀ ਆ। ਅਤੇ ਉਹਨੇ ਫਿਰ ਕੀ ਦੇਖਿਆ ਵੀ ਹੁਣ ਇਕੱਲੇ ਦਾ ਤਾਂ ਚੈੱਕ ਹੋਣਾ ਨਹੀਂ, ਕਿਉਂਕਿ ਕੰਪਲੇਂਟ ਲਿਖਾਊ ਤਾਂ ਚੈੱਕ ਹੋਊਗਾ। ਉਹਨੇ ਵੈਸੇ ਹੀ ਰੈਂਡਮਲੀ 20 ਘਰ ਛੱਡ ਕੇ 5 ਸੈਂਪਲ ਹੋਰ ਲੈ ਲਏ, ਅਤੇ ਜਦੋਂ ਉਹਨਾਂ ਦਾ ਸਾਰਾ ਨਿਰੀਖਣ ਕਰਕੇ ਤਾਂ ਰਿਪੋਰਟ ਸਾਰੀ ਸੇਮ ਆ ਗਈ ਆ। ਸੋ ਹੁਣ ਵੈਸੇ ਤਾਂ ਉਸ ਪਿੰਡ ਦੇ 5 ਘਰਾਂ ਦੇ ਕਿਉਂਕਿ ਸੈਂਪਲ ਬਣੇ ਆ, ਤਾਂ 5 ਘਰਾਂ ਦੇ ਮੂਹਰੇ ਲਿਖ ਕੇ ਲਾ ਦਿੱਤਾ ਵੀ ਤੁਹਾਡਾ ਪਾਣੀ ਪੀਣ ਦੇ ਯੋਗ ਨਹੀਂ ਹੈਗਾ, ਇਹ ਤੋਂ ਦੂਰ ਰਹੋ। ਅਤੇ ਹੁਣ ਵੱਡੀ ਤਰਾਸਦੀ ਹੈ ਕਿ ਉੱਥੇ ਦੇ ਜਿਹੜੇ ਵਸਨੀਕ ਆ ਉਹ ਕੋਈ ਐਡੇ ਧਨਾੜ ਵਸਨੀਕ ਵੀ ਹੈ ਨਹੀਂ, ਕਿ ਗਰੀਬ ਆ, ਕੰਮਕਾਜੀ ਹੈਗੇ ਆ। ਹੁਣ ਜਿਹੜੀ ਸਰਕਾਰੀ ਟੈਂਕੀ ਦਾ ਪਾਣੀ ਆ ਉਹਦੇ ਤੁਹਾਨੂੰ ਪਤਾ ਹੀ ਆ ਵੀ ਉੱਥੇ ਅੱਜ ਕੱਲ੍ਹ ਪੈਪ ਤੱਕ ਪਹੁੰਚਦੇ ਨਹੀਂ ਹੈਗੇ, ਅਤੇ ਉਹ ਪਾਣੀ ਪਹੁੰਚ ਨਹੀਂ ਰਿਹਾ ਹੈਗਾ। ਇਹ ਪਾਣੀ ਹੁਣ ਪੀਣ ਦੇ ਯੋਗ ਨਹੀਂ ਹੈਗਾ। ਪਸ਼ੂਆਂ ਨੂੰ ਵੀ ਇਹੀ ਪਿਲਾਉਣਾ ਆ, ਆਪਣਾ ਤਾਂ ਚਲੋ ਮਾੜਾ ਮੋਟਾ ਤੱਤਾ ਠੰਡਾ ਕਰਕੇ ਪੀ ਜਾਂਦੇ ਆ ਵਾਲ ਕੇ, ਪਰ ਪਸ਼ੂਆਂ ਲਈ ਵੀ ਤਾਂ ਇਹ ਪਾਣੀ ਖਤਰਨਾਕ ਹੈ। ਸੋ ਆਹ ਹਾਲਾਤ ਜਾਣੀ ਹੋਏ ਪਏ ਆ। ਹੁਣ ਇਹ ਤੇ ਦੇਖੋ, ਇਹ ਚਿੰਤਨ ਵੈਸੇ ਤਾਂ ਜਿਹੜੇ ਬੁੱਧੀਜੀਵੀ ਲੋਕ ਆ ਬਹੁਤ ਸਾਲਾਂ ਤੋਂ ਇਹਦੇ ਉੱਤੇ ਚਿੰਤਨ ਕਰ ਰਹੇ ਆ ਵੀ ਇੱਦਾਂ ਹੋਣੀ ਚਾਹੀਦੀ, ਇੱਦਾਂ ਹੋਣੀ ਚਾਹੀਦੀ ਆ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਆ। ਹੁਣ ਤੁਸੀਂ ਇਹ ਤਾਂ ਆਪਾਂ ਕਹਿੰਦੇ ਆ ਕਿ ਜਿਹੜਾ ਪਾਣੀ ਆ, ਹੁਣ ਤੁਸੀਂ ਫੈਕਟਰੀਆਂ ਦਾ ਪਾਣੀ ਦੇਖੋ, ਕਿਸੇ ਨੇ ਅੰਦਰ ਜਾ ਕੇ ਤਾਂ ਦੇਖਿਆ ਨਹੀਂ ਵੀ ਕਿਸੇ ਨੇ ਟਰੀਟਮੈਂਟ ਲਾਇਆ ਕਿ ਨਹੀਂ ਲਾਇਆ। ਅਸੀਂ ਇੱਦਾਂ ਹੀ ਇੱਕ ਉਹ ਤਾਂ ਸਿੱਧਾ ਬੋਰ ਕਰਕੇ ਥੱਲੇ ਸਿੱਟੀ ਜਾਂਦੇ। ਹਾਂ, ਇੱਕ ਫੈਕਟਰੀ ਦੇ ਵਿੱਚ ਕਿਸੇ ਬੜੇ ਬੁੱਧੀਜੀਵੀ ਬੰਦੇ ਨੇ ਮੈਨੂੰ ਨਾਲ ਲੈ ਕੇ ਗਏ, ਅਸੀਂ ਚਾਰੇ ਪਾਸੇ ਘੁੰਮੇ, ਕਹਿੰਦੇ ਗੱਲ ਨੋਟ ਕੀਤੀ। ਮੈਂ ਕਿਹਾ ਜੀ ਮੈਨੂੰ ਜਾਣੀ ਸਮਝ ਨਹੀਂ ਲੱਗੀ ਵੀ ਕੀ ਦਿਖਾਉਣਾ ਚਾਹੁੰਦੇ ਆ ਇਹ ਜਾਣੀ ਅੱਜ ਤੋਂ 10 ਕੁ ਸਾਲ ਪਹਿਲਾਂ ਦੀ ਗੱਲ ਆ। ਅਤੇ ਉਹ ਕਹਿੰਦੇ ਤੁਸੀਂ ਗੱਲ ਨੋਟ ਕੀਤੀ? ਮੈਂ ਕਿਹਾ ਜੀ ਮੈਂ ਨਹੀਂ ਨੋਟ ਕੀਤੀ। ਕਹਿੰਦੇ ਵੀ ਦੇਖੋ ਆਪਣੇ ਘਰਾਂ ਦਾ ਪਾਣੀ ਹੁੰਦਾ, ਨਿਕਲਦਾ ਹੁੰਦਾ ਕਿਸੇ ਪਾਸੇ, ਆਹ ਦੇਖੋ ਇੰਨੇ ਏਕੜਾਂ ਦੇ ਵਿੱਚ ਫੈਕਟਰੀ ਬਣੀ ਆ, ਇਹਦਾ ਪਾਣੀ ਕਿੱਥੇ ਆ ਨਿਕਲਦਾ, ਕਿੱਧਰੋਂ ਨਿਕਲਦਾ? ਇਹ ਤਾਂ ਵੀ ਇਹ ਖੇਤਾਂ ਦੇ ਵਿੱਚ ਲੱਗੀ ਆ, ਉਹ ਆਪਣੇ ਸੋਡੇ ਦੀ ਫੈਕਟਰੀ ਆ, ਤੇ ਉੱਥੇ ਵੀ ਇਹੀ ਹਾਲ ਹੁੰਦਾ ਸੀਗਾ। ਅਤੇ ਅਤੇ ਉੱਥੇ ਉਹ ਜਦੋਂ ਪਤਾ ਨਹੀਂ ਬਈ ਕੀ ਇਹਦਾ ਹਿਸਾਬ ਕਿਤਾਬ ਹੈ। ਹੁਣ ਜਦੋਂ ਰੌਲਾ ਪੈਣ ਲੱਗਾ, ਫਿਰ ਸਾਰਿਆਂ ਨੇ ਦੇਖਿਆ ਵੀ ਜਿਹੜਾ ਇਹ ਕੀ ਕਰਦੇ ਆ ਫੈਕਟਰੀਆਂ ਵਾਲੇ, ਸਿੱਧਾ ਹੀ ਪਾਈਪ ਜਿਹੜਾ ਪਾ ਕੇ ਥੱਲੇ ਪਾਣੀ ਜਿਹੜਾ ਧਰਤੀ ਦੇ ਵਿੱਚ ਸਿੱਧਾ ਆ, ਉਹਦੇ ਨਾਲ ਇਹ ਸਾਰੀ ਜਿਹੜੀ ਪ੍ਰੋਬਲਮ ਆ ਕ੍ਰੀਏਟ ਹੋਈ ਆ। ਪਰ ਦੂਜਾ ਆ ਜਿਹੜੀਆਂ ਆਪਣੀਆਂ ਟੋਇਲਟਾਂ ਆਪਾਂ ਬਣਾਉਂਦੇ ਹਾਂ, ਆਪਾਂ ਹਰ ਘਰ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚ ਗੱਲ ਕਰ ਲਓ, ਉਹ ਕਹੀ ਜਾਂਦੇ ਜੀ ਸਾਡੇ ਤਾਂ ਸਲਾਬਾ ਹੀ ਨਹੀਂ ਜਾਂਦਾ, ਸਾਡੇ ਤਾਂ ਸਲਾਬਾ। ਅੱਜ ਤੋਂ ਜੇ ਦਸੀਏ 20-25 ਸਾਲ ਬਾਅਦ ਸਲਾਬਾ ਕੇ ਸੁਣਿਆ ਸੀ। ਹੁਣ ਕਹੀ ਜਾਂਦੇ ਆ ਜੀ ਇੱਟਾਂ ਹੀ ਖਰਾਬ ਆਈ ਜਾਂਦੀਆਂ, ਲੂਣ ਜਿਹੜੇ ਆ ਖਰਾਬ ਹੋ ਗਏ। ਉਹਦਾ ਕਾਰਨ ਕੀ ਆ ਸਲਾਬੇ ਦਾ? ਕਿ ਉਹ ਟੋਇਲਟਾਂ ਹਰ ਘਰ ਨੇ ਬਣਾਈਆਂ ਆ, ਉਹ ਬਣਾਈ ਆ ਵੱਡੀ ਜਿਹੜਾ ਹਾਂਜੀ ਜਿਹਦੇ ਵਿੱਚ ਉਹ ਸਾਰਾ ਹਾਂਜੀ ਸੀਮੈਂਟ ਦੀ ਤੁਸੀਂ ਬਣਾ ਲੈਂਦੇ ਆ, ਉਹ ਪਾਣੀ ਸਾਰਾ ਉਹਦੇ ਵਿੱਚ ਜਿਹੜਾ ਜਾ ਰਿਹਾ ਸਵੇਰੇ ਸ਼ਾਮ ਉਹਦੇ ਵਿੱਚ ਜਾ ਰਿਹਾ, ਉਹਦੀ ਕੋਈ ਦੂਜੀ ਨਿਕਾਸੀ ਨਹੀਂ ਹੈ। ਤਾਂ ਉਹ ਸੀਮੈਂਟ ਆ, ਅਸੀਂ ਉਹ ਕਦੀ ਸਾਫ਼ ਕਰਵਾਉਂਦੇ ਹਾਂ ਜਾਂ ਕਦੀ ਅਸੀਂ ਦੇਖਿਆ ਵੀ ਸੀਮੈਂਟ ਦਾ ਵੀ ਇੱਕ ਪੱਧਰ ਆ, ਉਹਨੇ ਗਲਣਾ ਆ, ਉਸ ਤੋਂ ਬਾਅਦ ਉਹਦੀ ਇਵੇਂ ਖਤਮ ਹੋ ਜਾਣੀ ਆ, ਉਹ ਸਿੱਧਾ ਜਾ ਕੇ ਧਰਤੀ ਦੇ ਵਿੱਚ ਰਲਣਾ। ਉਹ ਜਿਹੜਾ ਸਲਾਬਾ ਆ ਉਹ ਫਿਰ ਕੰਧਾਂ ਨੂੰ ਚੜ੍ਹਦਾ ਸਾਰੇ ਪਾਸੇ ਜਿਹੜਾ ਆਉਂਦਾ। ਹੁਣ ਹੋਣਾ ਤਾਂ ਇਹ ਚਾਹੀਦਾ ਸੀ ਵੀ ਹਰ ਪਿੰਡ ਦੇ ਵਿੱਚ ਸੀਵਰੇਜ ਹੁੰਦਾ, ਸੀਵਰੇਜ ਕਰਕੇ ਉਹਦਾ ਜਿਹੜਾ ਟਰੀਟਮੈਂਟ ਆ, ਸਰਕਾਰਾਂ ਜਿਹੜੀਆਂ ਇਹਦੇ ਉੱਤੇ ਵਰਲਡ ਬੈਂਕ ਤੋਂ ਇੰਨੇ ਕਰਜ਼ੇ ਚੱਕ ਕੇ ਲੈਣ ਡਈਆਂ, ਪਰ ਇਹ ਸਿਸਟਮ ਕਿਉਂ ਫੇਲ ਹੋ ਜਾਂਦਾ ਵੀ ਇਹਨੂੰ ਇੱਕ ਪਾਸਿਓਂ ਲੈ ਕੇ ਨਹੀਂ ਚੱਲਦੇ, ਉਹਨੂੰ ਐਕਸਪੈਰੀਮੈਂਟ ਦੇ ਤੌਰ ਦੇ ਉੱਤੇ ਲੈਂਦੇ ਆ ਜੀ। ਇੱਕ ਤਾਂ ਆਬਾਦੀ ਜ਼ਿਆਦਾ ਆ, ਸਰਕਾਰ ਇਹ ਗੱਲ ਕਹਿ ਕੇ ਜੀ ਆਪਣਾ ਪੱਲਾ ਝਾੜ ਲੈਂਦੀ ਆ, ਪਰ ਜੇ ਆਬਾਦੀ ਜ਼ਿਆਦਾ ਆ ਟੈਕਸ ਵੀ ਤਾਂ ਉਨੇ ਜ਼ਿਆਦਾ ਵਸੂਲੇ ਆ, ਉਨੀ ਜ਼ਿਆਦਾ ਤੁਹਾਡੀ ਇਨਕਮ ਜਿਹੜੀ ਹੈਗੀ ਇਹਦੇ ਉੱਤੇ ਵਿਵਾਦ ਜਿਹੜਾ ਹੋ ਸਕਦਾ। ਚਲੋ ਪਾਣੀ ਦੇ ਉੱਤੇ ਫਿਰ ਕਿਤੇ ਆਪਾਂ ਪ੍ਰੋਗਰਾਮ ਜਿਹੜਾ ਇੱਕ ਕਰਾਂਗੇ। ਪਾਣੀ ਦੀ ਵੀ ਮੈਂ ਮਾਤਰਾ ਜਾਂਦੇ ਦੱਸ ਦਿੰਦਾ ਜੀ, ਇਹਦੇ ਕੁਝ ਸਕਿੰਟੇ ਚਾਹੀਦੇ ਆ। ਜਿਹੜਾ ਇੰਸਪੈਕਟਰ ਸੀਗਾ ਜੀ ਉਹ ਸ਼ਿੰਗਾਰਾ ਸਿੰਘ ਸੀਗਾ। ਅੱਛਾ ਜੀ। ਸੋ ਚੰਗੀ ਗੱਲ ਹੈ ਕਿ ਪੜ੍ਹੇ ਲਿਖੇ ਬੰਦੇ ਅੱਜ ਵੀ ਹੈਗੇ ਆ, ਵੀ ਉਹਨੇ ਗੰਭੀਰ ਤਰ੍ਹਾਂ ਸੋਚਿਆ ਵੀ ਇਹਦਾ ਸੈਂਪਲ ਲੈ ਚੱਲਾਂ ਵੀ ਸਾਰੇ ਪਿੰਡ ਲਈ ਵੀ ਘਾਤਕ ਹੋ ਸਕਦਾ ਆ। ਇਹ ਜਿਹੜੀ TDS ਦੀ ਮਾਤਰਾ ਹੁੰਦੀ ਆ ਦਲਜੀਤ ਜੀ, ਇਹਦੇ ਵਿੱਚ 500 ਮਿਲੀਗ੍ਰਾਮ ਪਾਣੀ ਦੇ ਵਿੱਚ ਨਾ ਇਹ TDS ਦੀ ਮਾਤਰਾ ਨੂੰ ਉਹ ਦੇਖਿਆ ਜਾਂਦਾ ਆ। ਜਿਹੜਾ ਬਿਊਰੋ ਆਫ ਇੰਡੀਅਨ ਸਟੈਂਡਰਡਸ ਆ, ਜਿਹਨੂੰ BIS ਕਹਿੰਦੇ ਆ, ਉਹਨਾਂ ਦੇ ਅਨੁਸਾਰ ਪੀਣ ਵਾਲੇ ਪਾਣੀ ਵਿੱਚ ਜਿਹੜਾ ਘੁਲਣਸ਼ੀਲ ਠੋਸ ਪਦਾਰਥ ਦਾ TDS ਵੱਧ ਤੋਂ ਵੱਧ ਉਹ 500 ਮਿਲੀਗ੍ਰਾਮ ਪ੍ਰਤੀ ਲੀਟਰ ਹੋਣਾ ਚਾਹੀਦਾ।
ਤੇ ਇੱਥੇ ਕਿੰਨਾ ਪਾਇਆ ਗਿਆ ਆ, ਇੱਥੇ ਤਕਰੀਬਨ 949, ਜਾਣੀ ਐਵਰੇਜ ਕੱਢੀ ਉਹਨਾਂ 5 ਘਰਾਂ ਦੀ, ਦੁੱਗਣਾ ਹੀ ਹੋ ਚੱਲਿਆ। ਹੈਗਾ ਤਾਂ ਸਿੱਧੀ ਤਾਂ ਗੰਭੀਰ। ਬਿਲਕੁਲ, ਤੇ ਇਹੀ ਕਾਰਨ ਹੈ ਕਿ ਜਿਹੜੀ ਕੈਂਸਰ ਵਰਗੀਆਂ ਨਿਆਮਤਾਂ ਜਿਹੜੀਆਂ ਆ ਆਮ ਹੋ ਗਈਆਂ ਉੱਥੇ। ਤੇ ਅੱਗੇ ਆਪਾਂ ਗੱਲ ਚੱਲਦੇ ਵੀ ਆ ਵੀ ਇੱਕ ਹੁਣ ਬੜਾ ਚੱਲਿਆ ਕਿ ਮੰਤਰੀ ਸਾਹਿਬ ਕੁਲਦੀਪ ਸਿੰਘ ਧਾਲੀਵਾਲ ਬੜੇ ਸੁਰਖੀਆਂ ਦੇ ਵਿੱਚ ਆਏ ਸੀ ਸ਼ੁਰੂ ਦੇ ਸਾਲਾਂ ਦੇ ਵਿੱਚ, ਜਦੋਂ ਪੰਚਾਇਤੀ ਜ਼ਮੀਨ ਦੀ ਗੱਲ ਚੱਲੀ ਸੀ ਕਿ ਜਿਹੜੇ ਨਜਾਇਜ਼ ਕਬਜ਼ੇ ਆਪਾਂ ਹਟਾਉਣੇ ਆ। ਉਸ ਤੋਂ ਬਾਅਦ ਹੋਰ ਵੀ ਪੰਚਾਇਤ ਮੰਤਰੀ ਬਣੇ ਹੋਣਗੇ, ਪਰ ਇੰਨਾ ਕੋਈ ਸੁਰਖੀਆਂ ਦੇ ਲਈ ਆਏ ਨਹੀਂ। ਫਿਰ ਮਿਡ ਡੇ ਮੀਲ ਚੈੱਕ ਕਰਦੇ ਕਰਦੇ ਵੈਸੇ ਤਾਂ ਇਹਨਾਂ ਦੇ ਬੜੇ ਮੀਮਸ ਵੀ ਬਣੇ, ਬੜਾ ਕੁਛ ਚੱਲਿਆ। ਅਤੇ ਕੁਲਦੀਪ ਸਿੰਘ ਧਾਲੀਵਾਲ, ਵੈਸੇ ਤਾਂ ਮੰਤਰੀ ਹੋਰ ਵੀ ਬਹੁਤ ਹੈਗੇ ਆ, 2-3 ਕੁ ਹੀ ਆ ਜਿਨ੍ਹਾਂ ਦੇ ਨਾਂ ਜਿਹੜੇ ਲੋਕਾਂ ਦੇ ਮੂੰਹ ਦੇ ਉੱਤੇ ਚੜ੍ਹੇ ਆ ਭਗਵੰਤ ਮਾਨ ਤੋਂ ਬਾਅਦ। ਅਦਰਵਾਈਜ਼ ਤਾਂ ਲੋਕਾਂ ਨੂੰ ਕਿਸੇ ਨੂੰ ਇਹ ਵੀ ਸ਼ਾਇਦ ਪਹਿਲੀ ਵਾਰ ਹੋਇਆ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਅੱਗੇ ਕੀ ਹੁੰਦਾ ਸੀ, ਚਾਹੇ ਕਾਂਗਰਸ ਦੇ ਜਾਂ ਅਕਾਲੀਆਂ ਦੇ, ਲੋਕਾਂ ਦੇ ਮੂੰਹਾਂ 'ਤੇ ਹੁੰਦਾ ਸੀ ਫਲਾਨਾ ਮੰਤਰੀ ਇਹਦਾ। ਈਵਨ ਕਿ ਸੈਰ ਸਪਾਟਾ, ਜੇਲ੍ਹ ਮੰਤਰੀ ਸਾਰੇ ਹੀ ਪਤਾ ਹੁੰਦੇ ਸੀ। ਆਮ ਲੋਕਾਂ ਨੂੰ ਹੁਣ ਜਾ ਕੇ ਪੁੱਛ ਲਓ, ਇੱਕ ਵਿੱਤ ਮੰਤਰੀ ਦਾ ਸ਼ਾਇਦ ਪਤਾ, ਆਪਣੇ ਸੀਐਮ ਦਾ ਨਾਮ ਭੁੱਲ ਜਾਂਦਾ ਹੁੰਦਾ ਸੀ, ਐਮਐਲਏ ਜ਼ਰੂਰ ਚੇਤਾ ਹੁੰਦਾ ਸੀਗਾ ਵੀ ਐਮਐਲਏ ਆ ਗ੍ਰਾਂਟ ਦੇ ਕੇ। ਅੱਜ ਜਿਹੜਾ ਆ ਉਹ ਚਲੋ ਹੈਗੇ ਵੀ ਨਵੇਂ ਆ ਬੰਦੇ, ਪਰ ਜੇ ਕੰਮ ਜੇ ਕਰੂੰਗੇ ਕੁਲਦੀਪ ਸਿੰਘ ਧਾਲੀਵਾਲ ਵੀ, ਚਲੋ ਇਹ ਕੰਮ ਚਲੋ ਰਹੇ ਸੁਰਖੀਆਂ ਦੇ ਵਿੱਚ ਹੀ ਆਪਣੇ ਕੰਮਾਂ ਦੇ ਕਰਕੇ, ਪਰ ਹੁਣ ਇਹ ਬੜਾ ਇੱਕ ਵਿਵਾਦ ਜੁੜ ਗਿਆ ਵੀ 20 ਮਹੀਨੇ ਹੋ ਗਏ ਇਹਨਾਂ ਨੂੰ ਇੱਕ ਮੰਤਰੀ ਦਿੱਤਾ ਗਿਆ ਸੀ ਪਦ ਪ੍ਰਸ਼ਾਸਨਿਕ ਸੁਧਾਰਾਂ ਦਾ। ਜੀ ਕਿ ਉਹ ਜਿਹੜਾ ਪ੍ਰਸ਼ਾਸਨਿਕ ਸੁਧਾਰ ਆ, ਹੁਣ ਪਤਾ ਲੱਗਾ ਉਹ ਵੀ ਬਈ ਇਹਨਾਂ ਦੀ ਕੰਪਲੇਂਟ ਤੇ ਵੀ ਮੇਰਾ ਕੰਮ ਕੀ ਆ, ਤੇ ਉਹ ਕਹਿੰਦੇ ਵੀ ਇਹਦਾ ਡਿਪਾਰਟਮੈਂਟ ਹੈ ਹੀ ਨਹੀਂ। 20 ਮਹੀਨੇ ਜਾਣੀ ਇਹਨਾਂ ਨੂੰ ਜਾਣੀ ਕਹਿ ਲਓ ਵੀ ਇੱਕ ਤਰ੍ਹਾਂ ਖੁੱਡੇ ਲਾਈਨੇ ਲਾ ਦਿੱਤਾ, ਜਿੱਦਾਂ ਪੁਲਿਸ ਵਾਲਿਆਂ ਨੂੰ PAP 'ਚ ਭੇਜਦੇ ਆ। ਜੀ ਹਾਂਜੀ, ਇਸੇ ਤਰ੍ਹਾਂ ਰੱਖਿਆ ਇਹਨਾਂ ਨੂੰ। ਇਹ ਬਸ ਇਹ ਕਹਿ ਲਓ ਜੀ ਕਿ 20 ਮਹੀਨੇ ਦਾ ਮੰਤਰੀ ਤੇ ਮੰਤਰਾਲਾ ਹੈ ਹੀ ਨਹੀਂ ਜੀ, ਯਾਨੀ ਮੰਤਰਾਲਾ ਹਵਾ ਦੇ ਵਿੱਚ ਆ। ਹਾਸੋ ਨਹੀਂ ਗੱਲ, ਜਿੱਦਾਂ ਹੁਣ ਤੁਸੀਂ ਕਿਹਾ ਵੀ ਇਹ ਸ਼ਿਕਾਇਤ ਜਾਂ ਇਹ ਵਾਲੀ ਰਜੋਈ ਕਿਸੇ ਹੋਰ ਨੇ ਨਹੀਂ ਕੀਤੀ ਹੈਗੀ, ਕੋਈ RTI ਵਗੈਰਾ ਨਹੀਂ ਪਈ ਹੈਗੀ। ਖੁਦ ਮੰਤਰੀ ਨੇ CM ਨੂੰ ਸਾਹਿਬ ਨੂੰ ਪੁੱਛਿਆ ਕਿ ਜਿਹੜਾ ਤੁਸੀਂ ਮੰਤਰਾਲਾ 20 ਮਹੀਨੇ ਦਾ ਮੈਨੂੰ ਦਿੱਤਾ ਹੋਇਆ, ਅਸਲ 'ਚ ਹੈ ਕੀ ਆ ਉਹ, ਮਤਲਬ ਕਿ ਮੈਂ ਮੰਤਰੀ ਹਾਂ, ਘਰ ਬਿਠਾਇਆ ਵੀ ਇਹਦਾ ਲੈਣ ਦੇਣ ਕੀ ਆ, ਜਾਂ ਤੇ ਕੰਮ ਕਰ ਗਏ ਜਾਂ ਅਮਲਾ ਪਹਿਲਾਂ ਮੇਰੇ ਥੱਲੇ ਕਿਹੜਾ ਆ, ਵੀ ਮੈਨੂੰ 20 ਮਹੀਨੇ 'ਚ ਪਤਾ ਹੀ ਨਹੀਂ ਲੱਗਿਆ ਕੁਝ ਵੀ। ਦੱਸੋ ਤੁਸੀਂ ਮੈਂ ਕਰਨਾ ਕੀ ਆ, ਗਾਂਹ ਕੀ ਕਰਨਾ ਆ। ਤੇ ਧਾਲੀਵਾਲ ਦਾ ਤਾਂ ਚਲੋ ਇਹ ਬਿਆਨ ਹੁਣ ਬਣ ਗਿਆ ਸੁਰਖੀਆਂ 'ਚ, ਪੱਤਰਕਾਰਾਂ ਨੇ CM ਮਾਨ ਨੂੰ ਘੇਰਿਆ। CM ਮਾਨ ਨੇ ਪਹਿਲਾਂ ਤਾਂ ਉਹਨੂੰ ਟਰਕਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਪੱਤਰਕਾਰ ਤਿੱਖੇ ਹੋ ਗਏ, ਕਹਿੰਦੇ ਵੀ ਤੁਹਾਡਾ ਇਹ ਮੰਤਰੀ ਬੋਲ ਰਿਹਾ ਕਿ ਮੈਨੂੰ ਦੱਸੋ ਮੈਂ ਕਿਸ ਮੰਤਰਾਲੇ ਦਾ ਉਹ ਮੰਤਰੀ ਹਾਂ, ਵੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਕਾਹਦਾ ਮੰਤਰਾਲੇ ਦਾ ਮੰਤਰੀ ਹਾਂ। ਅਤੇ ਫਿਰ ਵਿੱਚੋਂ ਗੱਲ ਨਿਕਲ ਕੇ ਦੇਖੋ CM ਮਾਨ ਨੇ ਇਹਦੇ ਬਾਰੇ ਸਪਸ਼ਟੀਕਰਨ ਪੂਰਾ ਨਹੀਂ ਦਿੱਤਾ ਹੈਗਾ, ਟਰਕਾ ਕੇ ਚਲੇ, ਕੋਈ ਨਹੀਂ ਦੇਖ ਰਹੇ ਹਾਂ ਕੁਛ ਲੱਗਾ ਤਾਂ ਇੱਦਾਂ ਹੀ ਆ, ਦੇਖ ਰਹੇ ਹਾਂ ਕੀ ਆ, ਉਹਦੀ ਕੋਈ ਰਿਪੋਰਟ ਦੇਵਾਂਗੇ। ਲੇਕਿਨ ਜਿੰਨੀ ਕਿ ਮੈਂ ਇਹਦੀ ਰਿਪੋਰਟ ਕੱਢ ਕੇ ਲੈ ਕੇ ਆਇਆ, ਮੈਂ ਤਾਂ ਇਹ ਕਹੂੰਗਾ ਵੀ ਮਤਲਬ ਕਮਾਲ ਹੋਈ ਪਈ ਆ ਪੰਜਾਬ ਦੇ ਵਿੱਚ, ਵੀ ਲਾਹਨਤ ਹੀ ਆ ਉਹ ਸੂਬਾ ਸਰਕਾਰ 'ਤੇ। ਅਤੇ ਹੁਣ ਜਿਵੇਂ ਆਪਾਂ ਕਹੀ ਜਾਈਏ ਵੀ ਦਲਜੀਤ ਜੀ ਨਵੇਂ ਆਏ, ਮਤਲਬ ਕਿ 3 ਸਾਲ ਹੋ ਗਏ ਨਵੇਂ ਆਏ, ਤਾਂ ਮਤਲਬ ਕਿ ਆਹ ਗਲਤੀਆਂ ਕਰਨੀਆਂ ਆ, ਅਤੇ ਜੇ ਇਹ ਗਲਤੀਆਂ ਹੁੰਦੀਆਂ ਫਿਰ ਤਾਂ ਰੱਬੇ ਹੀ ਰੱਖਾ। ਨਾਲੇ ਇਹ ਕੋਈ ਐਕਸਕਿਊਜ਼ ਨਹੀਂ ਹੈਗਾ। ਲੋਕਾਂ ਦਾ ਜਿਹੜਾ ਤੁਸੀਂ ਸੁਧਾਰ ਕਰਨਾ, ਲੋਕਾਂ ਦਾ ਜਿਹੜਾ ਸਿਸਟਮ ਬਣਿਆ ਆ ਉਹਦੇ ਵਿੱਚ ਤੁਸੀਂ ਸੁਧਾਰ ਕਰਨਾ, ਲੋਕਾਂ ਨੂੰ ਤੁਹਾਡੀ ਪਹਿਲੀ ਜ਼ਿੰਮੇਵਾਰੀ ਇਹ ਬਣਦੀ ਆ। ਅਸੀਂ ਕਹਿ ਦਈਏ ਇਹ ਤਾਂ ਐਕਸਕਿਊਜ਼ ਨਹੀਂ ਬਣਦਾ ਨਾ, ਪਹਿਲੀ ਵਾਰ ਅਸੀਂ ਆਏ ਇੱਦਾਂ, ਤਾਂ ਫਿਰ ਪਹਿਲੇ ਨੂੰ ਕਿਸੇ ਨੂੰ ਇਹ ਤਾਂ ਆਪਾਂ ਤਜਰਬਾ ਹੀ ਦੇਖਣਾ ਚਾਹੀਦਾ ਵੀ ਤੇਰਾ ਤਜਰਬਾ ਤੂੰ ਹੀ ਬਣ। ਜੀ ਬਿਲਕੁਲ। ਸੋ ਇਹਦੀ ਮੈਂ ਥੋੜ੍ਹੀ ਘੋਖ ਕੀਤੀ ਆ ਵੀ CM ਮਾਨ ਤਾਂ ਨਹੀਂ ਦੱਸ ਕੇ ਗਏ, ਉਹ ਤਾਂ ਟਰਕਾ ਕੇ ਅਸੀਂ ਦੇਖਾਂਗੇ, ਪਰ ਸਿੱਧਾ ਜਿਹਾ ਹਿਸਾਬ ਦਲਜੀਤ ਜੀ ਦਾ ਪਤਾ ਕੀ ਆ, ਮੰਤਰਾਲੇ ਦਾ ਨਾਂ ਸੀਗਾ ਐਡਮਿਨਿਸਟ੍ਰੇਟਰ ਰੀਫਾਰਮਸ ਮਿਨਿਸਟਰੀ ਜੀ, ਠੀਕ ਆ ਜੀ। ਪਰ ਜਿੱਦਾਂ ਵਿਭਾਗਾਂ ਦੇ ਵਿੱਚ ਨਾ ਜਦੋਂ ਕੰਪਿਊਟਰ ਆਉਣੇ ਸ਼ੁਰੂ ਹੋ ਗਏ ਸੀਗੇ ਜੀ, ਕੰਪਿਊਟਰ ਆਉਣ ਦੇ ਨਾਲ ਕੀ ਹੋਇਆ, ਇਹ ਮੰਤਰਾਲਾ ਨਾ ਇਹਨਾਂ ਨੇ ਤਬਦੀਲ ਕਰਤਾ, ਕਨਵਰਟ ਕਰਤਾ, ਮਤਲਬ ਕਿ ਸੂਬੇ ਦੇ ਹੱਥਾਂ 'ਚੋਂ ਨਿਕਲ ਗਿਆ। ਰੀਫਾਰਮ ਮਿਨਿਸਟਰੀ ਤਾਂ ਹੈਗੀ ਆ, ਲੇਕਿਨ ਸੂਬੇ ਦੇ ਐਡਮਿਨਿਸਟ੍ਰੇਟਰ ਦੇ ਥੱਲੇ ਨਹੀਂ ਹੈਗੀ, ਇਹਨਾਂ ਨੇ ਇਹਨੂੰ ਕਰ ਦਿੱਤਾ ਗਵਰਨਰ ਰੀਫਾਰਮ ਮਿਨਿਸਟਰੀ। ਹੁਣ ਸੂਬੇ ਦੇ ਥੱਲੇ ਇਹ ਵਾਲਾ ਮਿਨਿਸਟਰੀ ਚੱਲਦੀ ਹੋਈ ਨਹੀਂ ਹੈਗੀ, ਉਹ ਚੱਲ ਗਈ ਗਵਰਨਰ ਦੇ ਥੱਲੇ, ਅਤੇ ਇਹਨਾਂ ਨੇ ਉਹਨੂੰ ਹਜੇ 20 ਮਹੀਨੇ ਦਾ ਮੰਤਰੀ ਬਣਾਇਆ ਹੋਇਆ। ਅਤੇ ਇਸੇ ਕਰਕੇ ਮੰਤਰੀ ਪੁੱਛ ਰਿਹਾ ਕਿ ਭਾਈ ਕੀ ਆ ਮੈਂ, ਹੈ ਕੀ ਆ ਮੈਂ, ਕਿ ਮੈਨੂੰ ਦੱਸੋ ਤਾਂ ਸਹੀ। ਸੋ ਇਹ ਮੇਰੇ ਕਿਰਕਰੀ ਤੋਂ ਹੁਣ ਵੱਧ ਹੋਰ ਕੀ ਹੋ ਸਕਦਾ ਹੈ। ਪਰ ਇਹ ਤੇ ਸਾਡਾ ਸਾਹਿਬ ਇਹ ਵੀ ਦੇਖਣਾ ਪੈਣਾ ਕਿ ਮੰਤਰਾਲੇ ਦਾ ਨਾਂ ਹੈਗਾ ਪ੍ਰਸ਼ਾਸਨਿਕ ਸੁਧਾਰ। ਇਹ ਬੜਾ ਇੱਕ ਚਿੰਤਾਜਨਕ ਗੱਲ ਆ ਕਿ ਪ੍ਰਸ਼ਾਸਨਿਕ ਸੁਧਾਰਾਂ ਦਾ ਡਿਪਾਰਟਮੈਂਟ ਹੋਣਾ ਵੀ ਨਹੀਂ ਚਾਹੀਦਾ, ਖਾਸ ਤੌਰ 'ਤੇ ਜਿਸ ਤਰੀਕੇ ਦੇ ਹਾਲਾਤ ਆ। ਤੁਸੀਂ ਜਾ ਕੇ ਦੇਖੋ ਵੀ ਪ੍ਰਸ਼ਾਸਨਿਕ ਸੁਧਾਰ ਨਾ ਹੋਣ ਕਰਕੇ ਸਾਰੇ ਪਾਸੇ ਜਾਲਸਾਜੀ ਪਈ ਹੋਈ ਆ। ਜੇ ਇਹ ਡਿਪਾਰਟਮੈਂਟ ਹੁੰਦਾ, ਘੱਟੋ ਘੱਟ ਇਹ ਡਿਪਾਰਟਮੈਂਟ ਪੁੱਛਦਾ ਤਾਂ ਸਹੀ, ਕੁਛ ਸੁਧਾਰ ਕਰਨ ਦੀ ਕੋਸ਼ਿਸ਼ ਤਾਂ ਕਰਦਾ। ਇਹਦਾ ਮਤਲਬ ਕੀ ਆ ਕਿ ਪ੍ਰਸ਼ਾਸਨਿਕ ਸੁਧਾਰ ਤਾਂ ਕੋਈ ਹੋ ਹੀ ਨਹੀਂ ਰਿਹਾ। SP ਵੀ ਉੱਦੇ ਪੈਸੇ ਲੈ ਰਿਹਾ,
SSP ਵੀ ਉਸੇ ਤਰ੍ਹਾਂ ਪੈਸੇ ਲੈ ਰਿਹਾ, DC ਵੀ ਉਸੇ, ਇਹ ਲੋਕਾਂ ਦੇ ਆ, ਲੋਕਾਂ ਦੇ ਕਹਿਣ ਦੇ, ਆਪਾਂ ਕੋਈ ਐਲੀਗੇਸ਼ਨ ਨਹੀਂ ਕਿਸੇ ਤੇ ਲਾਉਂਦੇ ਬਈ ਹਰ ਕੰਮ ਜਿਹੜਾ ਆ ਪੈਸੇ ਦੇ ਉੱਤੇ ਅਜੇ ਵੀ ਹੋ ਰਿਹਾ। ਨੋ ਡਾਊਟ ਕਿ ਸਰਕਾਰ ਚਾਹੁੰਦੀ ਹੈਗੀ ਆ ਕਿ ਕੰਮ ਕਰੀਏ, ਆਪਾਂ ਅਜੇ ਤੱਕ ਕੋਈ ਇਦਾਂ ਦਾ ਲੱਗਦਾ ਨਹੀਂ ਵੀ ਉਹਨਾਂ ਨੇ ਕੋਈ ਬਹੁਤ ਵੱਡਾ ਗਲਤ ਕੰਮ ਕੀਤਾ ਆ, ਪਰ ਜਿਹੜੇ ਲੋਕ ਨੇ ਉਹ ਪ੍ਰਸ਼ਾਸਨ ਤੋਂ ਬਹੁਤ ਦੁਖੀ ਆ। ਪ੍ਰਸ਼ਾਸਨ ਜਿਹੜਾ ਆ ਇਹਨਾਂ ਦੇ MLA ਦੀ ਵੀ ਪੂਰੀ ਤਰ੍ਹਾਂ ਸੁਣਵਾਈ ਨਹੀਂ ਕਰਦਾ। ਉਹ ਤਾਂ ਇੱਦਾਂ ਜਾਣੀ ਕਹਿ ਲਓ ਕਿ ਇੱਦਾਂ ਦਾ ਕਿਸੇ ਵੀ ਡਿਪਾਰਟਮੈਂਟ ਨੂੰ ਤੁਸੀਂ ਚੱਕ ਲਓ, ਇਹਦਾ ਮਤਲਬ ਕੀ ਹੋਇਆ, ਰੀਫਾਰਮ ਕਰਨਾ ਸੀ ਹਰ ਡਿਪਾਰਟਮੈਂਟ ਨੂੰ ਵੀ ਉਹਦੇ ਵਿੱਚ ਦੇਖਿਆ ਵੀ ਇੱਥੇ ਗਲਤ ਆ, ਆਹ ਬੰਦੇ ਸਾਡੇ ਜਿਹੜੇ ਗਲਤ ਆ। ਦਲਜੀਤ ਇਹਦੇ ਵਿੱਚ ਤਾਂ ਬਹੁਤ ਸਿੱਧਾ ਸੀਗਾ। ਤੁਸੀਂ ਤਾਂ ਇੱਕ ਪੂਰੀ ਉਸ ਵਿਭਾਗ ਦੀ ਇੱਕ ਪੂਰੀ ਕੜੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਹ ਹੋਣਾ ਜਿਹੜਾ ਇਹਦੇ ਵਿੱਚ ਸੀਗਾ ਐਡਮਿਨਿਸਟ੍ਰੇਟਰ ਰੀਫਾਰਮ ਮਿਨਿਸਟਰੀ ਦੇ ਵਿੱਚ ਜਿਹਦਾ ਇਹਨਾਂ ਨੇ ਕੰਮ ਸੰਭਾਲਣਾ ਸੀਗਾ, ਜਿਹੜਾ ਅਸਲ 'ਚ ਉਹ ਸੂਬੇ ਦੇ ਥੱਲੇ ਹੁੰਦੇ ਆ, ਇਹਦੇ ਵਿੱਚ ਤਾਂ ਕੰਮੇ ਬੜਾ ਸੌਖਾ ਸੀ ਜੀ। ਇਹਦਾ ਜੇ ਆਪਾਂ ਕਹੀਏ ਵੀ ਸੌਖੇ ਸ਼ਬਦਾਂ ਜਿਹਨਾਂ ਨੇ ਕੰਮ ਕੀ ਕਰਨਾ ਸੀ, ਇਹਨਾਂ ਨੇ ਕੰਮ ਕੀ ਕਰਨਾ ਸੀ, ਕੰਪਿਊਟਰ ਖਰੀਦਣੇ। ਜੇ ਕੋਈ ਪੁਰਾਣੇ ਸ਼ਰਾਣੇ ਹੋ ਗਏ ਉਹਨਾਂ ਨੂੰ ਵੇਚ ਕੇ ਉਹਦਾ ਬਾਰੀ ਬੱਟਾ ਕਰਨਾ, ਜਾਂ ਉਹਦੇ ਵਿੱਚ ਵਿਭਾਗੀ ਜਿਹੜੇ ਸੌਫਟਵੇਅਰ ਹੁੰਦੇ ਆ ਜਿਹੜੇ ਇਹਨਾਂ ਦੇ ਚੱਲਦੇ ਆ ਉਹ ਖਰੀਦਣੇ ਆ। ਇੰਨਾ ਕੁ ਕੰਮ ਸੀਗਾ। ਹੁਣ ਮੰਤਰਾਲਾ ਤਾਂ ਹੋ ਗਿਆ ਸੀ ਖਤਮ ਉਹ ਕੰਪਿਊਟਰ ਆਉਣ ਦੇ ਨਾਲ, ਤੇ ਇਹਨਾਂ ਦੇ ਕਾਗਜ਼ਾਂ ਚੱਲਦਾ ਰਿਹਾ। ਵੀ ਉਹੀ ਗੱਲ ਹੈ ਵੀ ਕੰਪਿਊਟਰ ਸ਼ਾਇਦ ਜੇ ਆ ਵੀ ਗਿਆ ਕੰਮ ਤਾਂ ਫੇਰ ਉੱਥੇ ਹੀ ਆ, ਸੁਧਾਰ ਤਾਂ ਕੋਈ ਹੋਇਆ ਨਹੀਂ। ਜਦ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਸਾਡੇ ਜਿਹੜੇ ਕੰਪਿਊਟਰ ਦੇ ਨਾਲ ਜਦੋਂ ਸਨ 98 ਜਦੋਂ ਵਿੰਡੋ 98 ਚੱਲਦੀ ਸੀ 98, ਹਾਂਜੀ, ਤੇ ਉਦੋਂ ਅਸੀਂ ਇਹ ਸੋਚਦੇ ਹੁੰਦੇ ਸੀ ਜਾਂ ਸਾਨੂੰ ਜਿਹੜੇ ਟੀਚਰ ਆ ਉਹ ਦੱਸਦੇ ਹੁੰਦੇ ਸੀ ਵੀ ਹੁਣ ਕੰਪਿਊਟਰਾਈਜ਼ਡ ਯੁੱਗ ਆਉਣ ਲੱਗਾ, ਇਹਦੇ ਵਿੱਚ ਸਾਰੀ ਕਰਪਸ਼ਨ ਖਤਮ ਹੋ ਜਾਣੀ, ਕੰਪਿਊਟਰ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਸਾਰਾ ਕੁਝ ਕਰ ਦੇਣਾ, ਮਨੁੱਖੀ ਗਲਤੀ ਦੀ ਕੋਈ ਗੁੰਜਾਇਸ਼ ਹੀ ਹੈ ਨਹੀਂ। ਕੰਪਿਊਟਰ ਵੀ ਆ ਗਿਆ, ਇਹਨਾਂ ਵਿਚਾਰਿਆਂ ਨੇ ਕੰਪਿਊਟਰ ਵੀ ਉਲਝਾ ਕੇ ਰੱਖ ਦਿੱਤਾ, ਕੰਪਿਊਟਰ ਦਾ ਵੀ ਸਤਿਆਨਾਸ਼ ਕਰਕੇ ਕੰਪਿਊਟਰ ਦੇ ਮੂਹਰੇ ਬੈਠੇ ਹੁੰਦੇ ਕੱਢ ਫਿਰ ਫਾਈਲ ਲੈਂਦੇ ਆ। ਬਿਲਕੁਲ, ਇਸੇ ਕਰਕੇ ਜਿਹੜਾ ਆ ਡਿਪਾਰਟਮੈਂਟ ਵੀ ਸਰਕਾਰ ਆਪਣੇ ਕੋਲ ਨਹੀਂ ਰੱਖਦੀ। ਪਰ ਹੁਣ ਇਹ ਦੇਖੋ ਵੀ ਇਹਨਾਂ ਦੇ ਕੋਲ NRI ਡਿਪਾਰਟਮੈਂਟ ਵੈਸੇ ਹੈਗਾ ਆ, ਕੰਮ ਕਰਦੇ ਆ, ਪਰ NRI ਦੇ ਵੀ ਮਸਲੇ ਜਿਹੜੇ ਆ ਹਮੇਸ਼ਾ ਦੀ ਤਰ੍ਹਾਂ ਉੱਥੇ ਦੇ ਉੱਥੇ ਹੀ ਆ। NRI ਦੀਆਂ ਅਜੇ ਵੀ ਸਮੱਸਿਆਵਾਂ ਬਹੁਤ ਆ। ਸਮੱਸਿਆਵਾਂ ਇਹ ਹੁੰਦੀਆਂ ਕਿ ਧੱਕੇ ਦੇ ਨਾਲ ਕਿਸੇ ਨੇ ਜ਼ਮੀਨ ਉੱਤੇ ਰੋਕ ਲਈ, ਬੰਦੇ ਕਿਤੇ ਜਾਂਦੇ ਆ। ਪਰ ਆ ਪਿਛਲੇ ਦਿਨ ਖਬਰ ਇੱਕ ਆਈ ਸੀ ਕਿ ਨਿਊਜ਼ੀਲੈਂਡ ਤੋਂ ਕੁੜੀ ਆਈ ਸੀ, ਉਹਦੀ 5 ਸਾਲਾਂ ਬਾਅਦ ਕੋਠੀ ਜਿਹੜੀ ਆ ਵਾਪਸ ਦਵਾਈ ਆ ਭੂ ਮਾਫੀਏ ਤੋਂ। ਇਹ ਇੱਕ ਬੜਾ ਕਹਿ ਲਓ ਕਿ ਗੰਭੀਰ ਵਿਸ਼ਾ ਆ ਜਿਹੜਾ ਭੂ ਮਾਫੀਆ ਆ, ਕਿ ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲੈਣਾ। ਇਹਦੇ ਲਈ ਚਲੋ ਸਰਕਾਰਾਂ ਜਿਹੜੀਆਂ ਆ ਉਹ ਚੱਲਦੀਆਂ, NRI ਦੇ ਮਸਲੇ ਜਿਹੜੇ ਹੋਣਗੇ ਇਹਨਾਂ ਦੇ ਡਿਪਾਰਟਮੈਂਟ ਦੇ ਇਹ ਹੈਗੇ ਆ। ਪਰ ਇਸ ਵੇਲੇ NRIਆਂ ਦਾ ਮਸਲਾ ਤਾਂ ਚਲੋ ਜਿਹੜੇ ਹੈਗੇ ਆ, ਪਰ ਜਿਹੜੇ ਵਿਦੇਸ਼ 'ਚੋਂ ਬਾਹਰ ਡਿਪੋਰਟ ਕੀਤੇ ਜਾਂਦੇ ਆ, ਅਮਰੀਕਾ ਤੋਂ ਡਿਪੋਰਟ ਬਹੁਤ ਹੋਏ ਆ, ਉਹ ਵੀ ਚਲੋ ਕੁਲਦੀਪ ਸਿੰਘ ਧਾਲੀਵਾਲ ਹੁਣੀ ਦੇਖਦੇ ਹੋਣਗੇ, ਕਿਉਂਕਿ NRI ਦੇ ਮਸਲੇ ਦੇ ਨਾਲ ਹੈਗੇ ਆ, ਭਾਵੇਂ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਇਹ ਮਸਲੇ NRI ਦੇ ਨਾਲ ਵੀ ਜੇ ਰਹਿੰਦੇ ਹੀ ਆਪਾਂ। ਹੁਣ ਆਸਟ੍ਰੇਲੀਆ ਦੇ ਵਿੱਚ ਫਾਰ ਰਾਈਟ ਵਿੰਗ ਦੇ ਪੋਲਿਨ ਹੈਂਸਨ ਉਹਨਾਂ ਦਾ ਬਿਆਨ ਜਿਹੜਾ ਆਇਆ, ਉਹਨਾਂ ਨੇ ਕਿਹਾ ਵੀ ਇੱਥੋਂ ਵੀ ਜਿਹੜੇ ਮਾਈਗ੍ਰੇਟ ਜਿਹੜੇ ਇਲੀਗਲ ਹੈਗੇ ਆ ਉਹਨਾਂ ਨੂੰ ਵੀ ਵਾਪਸ ਜਿਹੜਾ ਆ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਭੇਜਿਆ ਜਾਣਾ ਚਾਹੀਦਾ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਗੈਰ ਕਾਨੂੰਨੀ ਮਾਈਗ੍ਰੇਸ਼ਨ ਆ ਇਹ ਹੋਈ ਆ ਬਹੁਤ ਵੱਡੀ ਮਾਤਰਾ ਦੇ ਵਿੱਚ। ਕੀ ਸੋਚਦੇ ਹੋ ਇਹ ਬਿਆਨ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਚੱਲ ਪਈ ਆ? ਦਲਜੀਤ ਜੀ, ਜੇ ਤਾਂ ਆਸਟ੍ਰੇਲੀਆ ਦੇ ਸਿਆਸੀ ਗਲਿਆਰਿਆਂ ਦੀ ਗੱਲ ਕਰੀਏ, ਇੱਥੇ ਦੇ ਆਬੋ ਹਵਾ ਦੀ ਗੱਲ ਕਰੀਏ, ਇੱਥੇ ਤਾਂ ਜਿੱਦਾਂ ਦੇਖੋ ਇੱਕ ਚਾਹੇ ਸੈਨੇਟਰ ਆ, ਜਿੱਦਾਂ ਇਹ ਪੋਲੀ ਹੈਂਸਨ ਹੋਣੀ ਆ ਜੀ, ਵਨ ਨੇਸ਼ਨ ਤੋਂ ਆ। ਇਹ ਵਨ ਨੇਸ਼ਨ ਦਾ ਹੁਣ ਦੇਖੋ ਕਿਰਦਾਰ ਇਹੀ ਆ ਵੀ ਇਹ ਥੋੜ੍ਹੇ ਵਾਈਟ ਪੋਲਿਸੀ ਦੇ ਪੱਖੀ ਆ ਜੀ। ਇਹ ਹਮੇਸ਼ਾ ਹੀ ਕਹਿ ਲਓ ਵੀ ਗਰਮ ਸੁਭਾਅ ਦੇ ਵਿੱਚ ਇਹ ਆਪਣੇ ਬਿਆਨ ਦਿੰਦੀ ਆ ਵੀ ਖਾਸ ਕਰਕੇ ਜਿਹੜੇ ਪ੍ਰਵਾਸੀ ਆ, ਸਟੂਡੈਂਟ ਆ, ਬਈ ਬਾਹਰ ਕੱਢੋ, ਜੇ ਕਰੋ, ਇਹ ਨਹੀਂ ਰਸ਼ ਪਾਇਆ ਹੋਇਆ, ਐਂ ਕਰਤਾ ਫਲਾਨਾ ਧਮਕੜਾ। ਚਲੋ ਉਹ ਇਹਨਾਂ ਦਾ ਇੱਕ ਸਿਆਸੀ ਸੂਤਰ ਵੀ ਆ, ਪਰ ਇਹ ਇੱਕ ਆਮ ਜਿਹੀ ਆ ਇੱਥੇ ਵੀ ਇੱਕ ਕਹਿ ਲਓ ਵੀ ਮੰਤਰੀ ਅਗਰ PM ਨੂੰ ਜਾਂ ਮੌਜੂਦਾ ਸਰਕਾਰ ਨੂੰ ਕੋਈ ਪੱਤਰ ਲਿਖਦਾ ਆ ਆਪਣੇ ਦਸਤਾਵੇਜ਼, ਤੇ ਹੁਣ ਦਿਖਣਾ ਤਾਂ ਇੱਦਾਂ ਹੀ ਆ ਵੀ ਉਹ ਗੌਰਮੈਂਟ ਦਾ ਤਸਦੀਕਸ਼ੁਦਾ ਹੈਗਾ, ਉਹਦਾ ਓਬੀਅਸਲੀ ਤਸਦੀਕਸ਼ੁਦਾ ਹੀ ਹੋਣਾ ਆ। ਇਹ ਤਾਂ ਇੱਕ ਨੋਰਮਲ ਪ੍ਰੈਕਟਿਸ ਇੱਥੇ ਹੋ ਗਈ, ਠੀਕ ਹੈ। ਜਿਹੜਾ ਆਪਣਾ ਖਾਸ ਕਰਕੇ ਇੰਡੀਆ ਦਾ ਸੋਸ਼ਲ ਮੀਡੀਆ, ਉਹਨੇ ਇਸ ਪੱਤਰ ਨੂੰ ਨਾ ਹੋਰ ਹਿਸਾਬ ਨਾਲ ਉੱਥੇ ਪੇਸ਼ ਕੀਤਾ ਆ। ਉਹ ਮੈਨੂੰ ਥੋੜ੍ਹਾ ਜਿਹਾ ਠੀਕ ਨਹੀਂ ਲੱਗਿਆ ਕਿ ਇੱਦਾਂ ਵੀ ਜਨਾਜ਼ਾ ਨਹੀਂ ਕੱਢਣਾ ਚਾਹੀਦਾ। ਠੀਕ ਆ, ਕੋਈ ਮੁਲਕ ਹੁਣ ਅਮਰੀਕਾ ਉਹ ਭਰ ਕੇ ਜਹਾਜ਼ ਤੁਹਾਡੇ ਸਾਹਮਣੇ ਪਾਈ ਜਾ ਰਿਹਾ, ਭਾਈ ਭੇਜ ਤਾਂ ਇੰਗਲੈਂਡ ਵਾਲੇ ਵੀ ਰਹੇ ਆ, ਉਹ ਚੁੱਪ ਚਪੀਤੀ ਭੇਜ ਦਿੰਦੇ ਆ ਬਿਠਾ ਕੇ ਬਿਨਾਂ ਹੱਥ ਕੜੀਆਂ ਤੋਂ। ਇਹ ਤਾਂ ਚੱਲਦਾ ਪਹਿਲਾਂ, ਕੈਨੇਡਾ ਵਾਲੇ ਵੀ ਕੱਢੀ ਜਾਂਦੇ ਆ, ਠੀਕ ਆ ਜੀ। ਹੁਣ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਜਿਹੜੇ ਮੀਡੀਆ ਦੇ ਵਿੱਚ ਸੁਰਖੀ ਚੱਲਦੀ, ਲਓ ਜੀ ਆਸਟ੍ਰੇਲੀਆ ਤੋਂ ਵੀ ਹੁਣ ਭਰ ਕੇ ਆਉਣਗੇ ਜਹਾਜ਼, ਇਹ ਸੁਰਖੀਆਂ ਚੱਲਦੀਆਂ, ਇਹਦੀਆਂ ਵੀਡੀਓ ਬਣ ਰਹੀਆਂ। ਉਹ ਭਾਈ ਇੱਦਾਂ ਨਹੀਂ ਹੈਗੀ। ਤੁਹਾਡੇ ਆਸਟ੍ਰੇਲੀਆ ਜੇ ਕਿਸੇ ਨਾਲ ਕੋਈ ਸੰਬੰਧ ਆ, ਮਿੱਤਰ ਦੋਸਤ ਜਾਂ ਪਰਿਵਾਰ ਆ, ਭਾਈ ਉਹਨਾਂ ਨੇ ਫੋਨ ਕਰਕੇ ਪੁੱਛ ਲਓ ਕੀ ਸਥਿਤੀ ਆ ਵੀ ਇੰਨੀ ਉੱਥੇ ਹੱਲਾਲੀ ਕਿਉਂ ਮਚਾਈ ਹੋਈ ਆ। ਹੁਣ ਜੇ ਆਪਾਂ ਪੋਲਿਨ ਹੈਂਸਨ ਦੀ ਗੱਲ ਕਰੀਏ, ਵਨ ਨੇਸ਼ਨ ਦੀ ਗੱਲ ਕਰੀਏ, ਆਉਂਦੇ 15 ਸਾਲਾਂ ਦੇ ਵਿੱਚ ਵੀ ਇਹਨਾਂ ਦੇ 10 ਸੀਟਾਂ ਨਿਕਲਣੀਆਂ। ਸਰਕਾਰ ਤਾਂ ਇਹਨਾਂ ਦੀ ਕਦੀ ਬਣੇ ਨਹੀਂ ਸਕਦੀ। ਤੇ ਫਿਰ ਇਹ ਬਿੱਲ ਤਾਂ ਚਲੋ ਨਹੀਂ ਕਹਿਣਾ ਚਾਹੀਦਾ, ਇਸ ਲੈਟਰ ਨਾਲ ਕੀ ਹੋਣ ਲੱਗਾ ਆ। ਇਹ ਤਾਂ ਇੱਕ
ਅਗਾਊਂ ਜਿਹੜੀ ਵੋਟਾਂ ਹੋਣੀਆਂ ਉਹਦੀ ਇੱਕ ਸਟ੍ਰੈਟਜੀ ਬਣਾਉਣੀ ਹੁੰਦੀ ਕਿ ਮੈਂ ਖੜੀ ਹਾਂ ਦੇਸ਼ ਦੇ ਨਾਲ, ਮੇਰਾ ਖਿਆਲ ਕਰੋ। ਮੈਂ ਪਰ ਭਾਵੇਂ ਵਨ ਨੇਸ਼ਨ ਜਿੱਤਦੀ ਨਹੀਂ, ਪਰ ਇਹ ਜ਼ਰੂਰ ਹੁੰਦਾ ਕਿ ਜਿੱਦਾਂ ਹੁਣ ਲਿਬਰਲ ਪਾਰਟੀ ਦੇ ਉੱਤੇ ਆ, ਲਿਬਰਲ ਪਾਰਟੀ ਦੇ ਉੱਤੇ ਪ੍ਰੈਸ਼ਰ ਆ ਜਾਂਦਾ ਵੀ ਸਾਨੂੰ ਵੀ ਇਦਾਂ ਦੀ ਗੱਲ ਕਰਨੀ ਚਾਹੀਦੀ ਆ। ਲੇਬਰ ਪਾਰਟੀ ਦੇ ਉੱਤੇ ਵੀ ਹੋ ਜਾਂਦਾ ਹਾਂ ਵੀ ਸਾਨੂੰ ਇਹਦੇ ਉੱਤੇ, ਕਿਉਂਕਿ ਲੋਕਾਂ ਦੀ ਫਿਰ ਇੱਕ ਹੁੰਦੀ ਵੀ ਹਾਂ ਗੱਲ ਕਰਦੀ ਤੁਸੀਂ ਵੀ ਕਰੋ। ਪਰ ਮੌਜੂਦਾ ਸਰਕਾਰ ਨੂੰ ਪਤਾ ਕਿ ਇੱਥੇ ਆਮ ਜੀ ਗੱਲ ਆ, ਉਹ ਇਹਦੇ ਉੱਪਰ ਭੜਕਾਊ ਬਿਆਨ ਦੇ ਵਿੱਚ ਜਿਹਨੂੰ ਲਿਖਤ ਦੇ ਵਿੱਚ ਪਾਤਾ ਆ, ਉਹ ਰਿਐਕਸ਼ਨ ਨਹੀਂ ਦਿੰਦੇ ਹੈਗੇ, ਇੰਡੀਆ ਵਾਂਗੂ ਨਹੀਂ ਦਿੰਦੇ। ਇਸ ਵੇਲੇ ਵੀ ਸਾਡਾ ਜਿਹੜਾ ਇਮੀਗ੍ਰੇਸ਼ਨ ਵਿਭਾਗ ਆ ਜਾਂ ਸਾਡੀ ਫੈਡਰਲ ਸਰਕਾਰ ਆ, ਉਹਨੇ ਇਹ ਕਿਹਾ ਕਿ ਵੀ ਇਹ ਇੱਕ ਮੰਤਰੀ ਦਾ ਪੱਤਰ ਸਾਨੂੰ ਮਿਲਿਆ, ਅਸੀਂ ਗੌਰ ਕਰਾਂਗੇ, ਅਸੀਂ ਪਬਲਿਕ ਦੇ ਵਿੱਚ ਲੈ ਕੇ ਆਏ ਹਾਂ, ਇਟਸ ਓਕੇ ਆ, ਪਰ ਅਸੀਂ ਜਿਹੜੇ ਹੋਰ ਮੁਲਕ ਜਿੱਦਾਂ ਦੀ ਕਾਰਵਾਈਆਂ ਕਰ ਰਹੇ, ਅਸੀਂ ਜਹਾਜ਼ ਭਰ ਕੇ ਨਹੀਂ ਭੇਜ ਰਹੇ ਹੈਗੇ। ਹਾਂ, ਜਿਹੜੇ ਵੀ ਇਲੀਗਲ ਹੈਗੇ ਆ ਉਹਨਾਂ ਨੂੰ ਜਿਹੜਾ ਵੀ ਇੱਥੇ ਦਾ ਕਾਨੂੰਨ ਹੈ ਉਸ ਹਿਸਾਬ ਨਾਲ ਅਸੀਂ ਭੇਜਾਂਗੇ। ਸੋਣੀ ਇੱਕ ਉਹ ਕਹਿੰਦੇ ਹਊਆ ਬਣਾ ਕੇ ਉੱਥੇ ਪੇਸ਼ ਕਰ ਦਿੱਤਾ। ਹਾਂ, ਹੁਣ ਇਦਾਂ ਹੋ ਗਿਆ ਕਿ ਉੱਥੇ ਥੋੜ੍ਹਾ ਜਿਹਾ ਖਬਰ ਫਿਰ ਚਟਪਟੀ ਬਣ ਜਾਂਦੀ ਆ ਕਿ ਉਹਨੂੰ ਗੱਲ ਜੇ ਚਟਪਟੀ ਨੂੰ ਭੇਜੀ ਆਪਾਂ ਤਾਂ ਉਹਦੇ ਨਾਲ ਥੋੜ੍ਹਾ ਜਿਹਾ ਲੋਕੀ ਵੀ ਸਵਾਦ ਲੈ ਲੈਂਦੇ ਆ, ਮੀਡੀਆ ਵਾਲਿਆਂ ਨੂੰ ਵੀ ਸਵਾਦ ਥੋੜ੍ਹਾ ਜਿਹਾ ਆ ਜਾਂਦਾ ਆ। ਅਤੇ ਅੱਗੇ ਚਲੋ ਚੈਂਪੀਅਨਸ ਟਰਾਫੀ ਜਿਹੜੀ ਚੱਲ ਰਹੀ ਆ, ਬੜਾ ਕਰੇਜ਼ ਰਹਿੰਦਾ ਹੈ ਕ੍ਰਿਕਟ ਦਾ। ਵੈਸੇ ਤਾਂ ਹਾਕੀ ਵੀ ਚੱਲ ਰਹੀ ਆ, ਪਰ ਉੱਧਰ ਨੂੰ ਸਾਡਾ ਜੇ ਇੰਨਾ ਧਿਆਨ ਹੈ ਨਹੀਂ। ਹਾਕੀ ਦੇ ਵਿੱਚ ਪ੍ਰਦਰਸ਼ਨ ਬਹੁਤ ਵਧੀਆ ਹੋ ਰਿਹਾ। ਅਤੇ ਉਹੀ ਗੱਲ ਹੈ ਕਿ ਪ੍ਰਦਰਸ਼ਨ ਉੱਧਰ ਬਹੁਤ ਵਧੀਆ, ਜਰਮਨੀ ਨੂੰ ਵੀ ਦਾ ਰੋਲਿਆ। ਸਿਰਫ ਤੁਸੀਂ ਹਾਕੀ ਇੰਡੀਆ ਦੇ ਪੇਜ 'ਤੇ ਜਾਓਗੇ ਤੁਹਾਨੂੰ ਪਤਾ ਲੱਗਾ ਵੀ ਜਰਮਨੀ ਨੂੰ ਵੀ ਲੈ ਲਿਆ, ਫਲਾਣੇ ਨੂੰ ਵੀ ਲੈ ਲਿਆ, ਕੋਰੀਆ ਨੂੰ ਵੀ ਲੈ ਲਿਆ। ਉਹ ਵੀ ਇਸ ਵਾਰ ਵੱਡੇ ਮਾਰਜਨ ਨਾਲ ਲੈ ਰਿਹਾ, ਕੋਈ 3-0 3-1 ਇੱਕ ਸ਼ਾਇਦ ਮੈਚ ਹਰਿਆ, ਲੇਕਿਨ ਬੜੀ ਵਧੀਆ ਪਰਫਾਰਮੈਂਸ ਆ, ਬਹੁਤ ਵਧੀਆ ਖੇਡ ਰਹੇ ਆ। ਇੰਡੀਆ ਦੇ ਕਿਸੇ ਚੈਨਲ ਤੇ ਹੈ ਹੀ ਨਹੀਂ। ਹਾਂ, ਅਤੇ ਕਿਉਂਕਿ ਕ੍ਰਿਕਟ ਨੇ ਸਾਰਾ ਕੁਝ ਦੱਬ ਲਿਆ। ਕ੍ਰਿਕਟ ਦੇ ਵਿੱਚ ਹੁਣ ਪਰਸੋਂ ਦੀ ਪਹਿਲਾਂ ਜੇ ਇਸ ਵਿਰਾਟ ਕੋਹਲੀ ਨੂੰ ਹੁਣ ਤੱਕ ਗਾਲਾਂ ਪੈ ਰਹੀਆਂ ਸੀ ਇਹਨੂੰ ਸੰਨਿਆਸ ਲੈ ਲੈਣਾ ਚਾਹੀਦਾ, ਚੱਲ ਨਹੀਂ ਰਿਹਾ, ਜਿੱਥੇ ਵੀ ਜਾਂਦਾ ਸੀ ਇਹ 7-8 ਰਨ ਬਣਾ ਕੇ ਆਊਟ ਹੋ ਜਾਂਦਾ ਜੀ, ਇਹਨੂੰ ਕੱਢੋ ਜੀ। ਇਹ ਪਰਿਵਾਰ ਇੰਨਾ ਹੋਇਆ ਕਿ ਫਿਰ BCCI ਨੇ ਕਹਿਤਾ ਵੀ ਪਰਿਵਾਰ ਵੀ ਤੁਸੀਂ ਥੋੜ੍ਹੇ ਦਿਨਾਂ ਲਈ ਰੱਖ ਸਕਦੇ ਇਹਨਾਂ। ਚਲੋ ਉਹ ਤਾਂ ਚੰਗੀ ਗੱਲ ਹੈ ਕਿ ਹਫ਼ਤਾ ਕੁ ਰੱਖ ਲਓ, ਐਵੇਂ ਤੁਰੇ ਰਹਿੰਦੇ ਸੀ ਇਹ। ਬੜਾ ਇੱਕ ਮੁੱਦਾ ਬਣਿਆ। ਹੁਣ ਉਹਨੇ ਬੰਦੇ ਨੇ ਦੇਖੋ 100 ਲਾਇਆ, ਪਿਛਲੇ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਬੰਦ ਕਰ ਦਿੱਤੀਆਂ, ਮੂੰਹ ਬੰਦ ਹੋ ਗਏ। ਹੁਣ ਵਿਰਾਟ ਕੋਹਲੀ ਹੋ ਗਈ, ਅਤੇ ਉੱਧਰੋਂ ਪਾਕਿਸਤਾਨ ਆਪਣਾ ਗਵਾਂਢੀ ਮੁਲਕ ਗਿਆ, ਉੱਥੇ ਦਾ ਪ੍ਰਾਈਮ ਮਿਨਿਸਟਰ ਕਹਿ ਦਿੰਦਾ ਵੀ ਸਾਨੂੰ ਆਸ ਬੜੀ ਆ, ਹੋਰ ਨੂੰ ਕਹਿੰਦਾ ਹਰਾਓ ਨਾ ਹਰਾਓ ਤੁਸੀਂ, ਬਸ ਕਹਿੰਦੇ ਵੀ ਜੇ ਤੁਸੀਂ ਇੰਡੀਆ ਨੂੰ ਹੀ ਹਰਾ ਦਿੰਦੇ ਆ ਤਾਂ ਤੁਸੀਂ ਚੈਂਪੀਅਨਸ ਟਰਾਫੀ ਇੱਕ ਤਰ੍ਹਾਂ ਦੇ ਨਾਲ ਜਿੱਤ ਲਈ ਆ। ਇੱਦਾਂ ਦੀ ਹੇਟ ਜਿਹੜੀਆਂ ਸਪੀਚ ਦਿੱਤੀਆਂ ਜਾਂਦੀਆਂ ਕਿਸੇ ਵੀ ਦੇਸ਼ ਦੇ ਪ੍ਰਤੀ, ਜਦ ਕਿ ਜਿਹੜੀਆਂ ਖੇਡਾਂ ਹੁੰਦੀਆਂ ਇਹ ਤਾਂ ਸਦਭਾਵਨਾ ਪੈਦਾ ਕਰਨ ਲਈ ਹੁੰਦੀਆਂ। ਕਈ ਵੇਲਾ ਹੁੰਦਾ ਸੀ ਕਿ ਜਦੋਂ ਹੁਣ ਓਲੰਪਿਕਸ ਦੀ ਆਪਾਂ ਗੱਲ ਕਰ ਲਈਏ, ਇਹਦੇ ਨਾਲ ਦੇਸ਼ ਜਿਹੜੇ ਆ ਇਕੱਠੇ ਹੁੰਦੇ ਆ, ਉਹਦੇ ਨਾਲ ਆਪਸੀ ਰਿਸ਼ਤੇ ਵੱਧਦੇ ਆ, ਇਕੱਲੇ ਖਿਡਾਰੀ ਨਹੀਂ ਜਾਂਦੇ, ਉਹਨਾਂ ਦੇ ਨਾਲ ਟੂਰਿਜ਼ਮ ਵੀ ਵੱਧਦਾ ਆ, ਇੱਕ ਦੂਜੇ ਦੀਆਂ ਅਸੀਂ ਜਿਹੜੀਆਂ ਗੱਲਾਂ ਆ ਉਹਨਾਂ ਤੋਂ ਸਿੱਖਦੇ ਵੀ ਆ, ਉੱਥੇ ਦਾ ਜਿਹੜਾ ਕਲਚਰ ਆ ਉਹਨੂੰ ਵੀ ਸਿੱਖਦੇ ਆ। ਪਰ ਅਸੀਂ ਭਾਰਤ ਅਤੇ ਪਾਕਿਸਤਾਨ ਵਾਲੇ ਇਸ ਤਰੀਕੇ ਦੇ ਨਾਲ ਗੇਮ ਨੂੰ ਲੈਂਦੇ ਆ ਕਿ ਜੇ ਅਸੀਂ ਹਾਰ ਗਏ ਹਾਂ ਤਾਂ ਇੱਦਾਂ ਹੋਇਆ ਵੀ ਅਸੀਂ ਤਾਂ ਜੰਗ ਹਾਰ ਗਏ। ਸਾਡੇ ਜਿਹੜੇ ਬੰਦੇ ਆ ਇਹਨਾਂ ਦੇ ਉਹ ਹੁਣ ਇੰਡੀਆ 'ਚ ਵੀ ਇੱਦਾਂ ਹੀ ਹੁੰਦਾ ਸੀ ਪਹਿਲੀਆਂ ਦੇ ਵਿੱਚ ਕਿ ਜਦੋਂ ਏਅਰਪੋਰਟ ਤੋਂ ਫਿਰ ਜਦੋਂ ਤਾਂ ਇਹ ਜਿੱਤਦੇ ਆ ਉਦੋਂ ਤਾਂ ਫਿਰ ਆਉਂਦੇ ਇਕੱਠੇ ਹੀ, ਇਹ ਸਾਰੇ ਹਾਰ ਪੈਂਦੇ ਆ ਟਰਾਫੀਆਂ ਦੇ ਨਾਲ। ਫਿਰ ਜਦੋਂ ਇਹ ਹਾਰਦੇ ਆ ਫਿਰ ਇਹ ਕਹਿੰਦੇ ਆ ਜੇ ਤਾਂ ਮਹੀਨਾ ਹੀ ਇੰਗਲੈਂਡ ਰਹਿ ਕੇ ਆਉਣਾ, ਫਿਰ ਤਾਂ ਮਹੀਨਾ ਉੱਥੇ ਰਹਿ ਕੇ ਆਉਂਦੇ। ਪਾਕਿਸਤਾਨ ਦਾ ਵੀ ਇਹੀ ਹਾਲਾਤ ਆ, ਪਰ ਇਸ ਵਾਰ ਕਹਿੰਦੇ ਆ ਵੀ TV ਥੋੜ੍ਹੇ ਜਿਹੇ ਘੱਟ ਟੁੱਟੇ ਆ। ਦੇਖੋ ਦਲਜੀਤ ਜੀ, ਜੇ ਤੁਸੀਂ ਨਾ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਜਦੋਂ ਦੇਖਦੇ ਹਾਂ, ਠੀਕ ਹੈ, ਉੱਥੇ ਬੜਾ ਚੱਕਵਾਂ ਮਸਾਲਾ ਲਾ ਕੇ ਕੰਮ ਕੀਤਾ ਜਾਂਦਾ ਆ। ਪਾਕਿਸਤਾਨ ਦੇ ਵਿੱਚ 4-5 ਇਹੋ ਜਿਹੇ ਪੋਡਕਾਸਟਰ ਹੈਗੇ ਆ ਜਿਹੜੇ ਕ੍ਰਿਕਟ ਵਿਸ਼ਲੇਸ਼ਕ ਦੇ ਤੌਰ 'ਤੇ ਚੱਲਦੇ ਆ। ਮੈਂ ਉਹਨਾਂ ਨੂੰ ਸੁਣਦਾ, ਉਹਨਾਂ ਤੋਂ ਜੋ ਜਾਇਜ਼ਾ ਲਿਆ ਮੈਂ ਉਹੀ ਜਿੱਥੇ ਨਸ਼ਰ ਕਰਾਂਗਾ। ਉਹ ਬਹੁਤ ਨਿਰਪੱਖ ਗੱਲ ਕਰਦੇ ਆ, ਉਹ ਕਦੀ ਵੀ ਭੜਕਾਟ ਵਾਲੀ ਗੱਲ ਨਹੀਂ ਕਰਦੇ। ਜਿੱਥੇ ਉਹਨਾਂ ਨੂੰ ਕੋਈ ਭੜਕਾਟ ਮਿਲਦੀ ਆ ਜਾਂ ਕੋਈ ਉੱਚਾ ਨੀਵਾਂ ਚੱਲਦਾ ਦੋਨਾਂ ਦੇਸ਼ਾਂ 'ਚ ਚੱਲਦਾ, ਕਿਉਂ ਲੌਬੀ ਦੋਨਾਂ ਦੇਸ਼ਾਂ 'ਚ ਚੱਲਦੀ ਆ, ਉਹ ਹਮੇਸ਼ਾ ਉਹਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ। ਹਮੇਸ਼ਾ ਇਹੀ ਉਹਨਾਂ ਦਾ ਨਾਰਾ ਹੁੰਦਾ, ਉਹ ਭਾਈ ਇਹ ਗੇਮ ਨਾਲ ਨੇੜੇ ਹੋਵੋ, ਅਸੀਂ ਸਾਡੇ ਜੀਨ ਇੱਕ ਆ, ਅਸੀਂ ਖੂਨ ਇੱਕ ਆ, ਐਵੇਂ ਲੜੀ ਜਾਂਦੇ ਆ, ਤੁਸੀਂ ਉੱਧਰੋਂ ਉਂਗਲ ਲਾ ਦਿੰਦਾ, ਤੁਸੀਂ ਇੱਧਰੋਂ ਉਂਗਲ ਲਾ ਦਿੰਦੇ ਆ, ਅਸੀਂ ਹੁਣ ਇਹਨੂੰ ਹਰਾ ਲਾਂਗੇ। ਉਹ ਭਾਈ ਤੁਸੀਂ ਇੱਕ ਮੁਲਕ ਨੂੰ ਹਰਾਉਣਾ, ਤੁਹਾਡੀ ਕੱਪ ਕਿੱਥੇ ਗਿਆ ਜਿਹੜਾ ਜਿੱਤਣਾ ਸੀਗਾ? ਸੋ ਉਹ ਕਹਿੰਦੇ ਆ ਵੀ ਇਸ ਵਾਰ ਵਧੀਆ ਹੋ ਗਿਆ ਜੇ ਅਸੀਂ ਹਾਰ ਗਏ, ਜਦ ਕਿ ਇੱਦਾਂ ਕਿਹਾ ਨਹੀਂ ਜਾਂਦਾ ਹੈਗਾ। ਇਸ ਵਾਰ ਪਹਿਲਾਂ ਨਾਲੋਂ TV ਜਿੰਨੀਆਂ ਵੀਡੀਓ ਆਈਆਂ ਦਲਜੀਤ, ਪੁਰਾਣੀਆਂ ਵੀਡੀਓ ਚੱਲੀ ਜਾਂਦੀਆਂ, TV ਨਹੀਂ ਲੋਕਾਂ ਨੇ ਭੰਨੇ। ਇਹਦਾ ਮਤਲਬ ਇਹ ਹੋਇਆ ਕਿ ਲੋਕ ਇਸ ਵਾਰ ਭੜਕਾਟ 'ਚ ਨਹੀਂ ਆਏ। ਲੋਕ ਭੜਕਾਟ ਪਤਾ ਸੀ ਵੀ ਆਹ ਰਿਜ਼ਲਟ ਨਿਕਲਣਾ, ਉਹ ਨਹੀਂ ਮੰਨੇ ਲਿਆ ਸੀ ਪਹਿਲਾਂ। ਪਤਾ ਤਾਂ ਅੱਗੇ ਵੀ ਹੁੰਦਾ ਸੀਗਾ ਕਿ ਸਾਡੀ ਟੀਮ 'ਚ ਕਮਜ਼ੋਰੀ ਆ, ਵੀ ਇਹ ਉਹਨਾਂ ਨਾਲੋਂ ਚੰਗੇ ਨਹੀਂ ਹੈਗੇ, ਹਾਰਨਗੇ, ਚਲੋ ਤੁੱਕਾ ਲੱਗ ਗਿਆ ਤਾਂ ਇਟਸ ਓਕੇ ਆ। ਪਰ ਇਸ ਵਾਰ ਵੀ ਜੇ ਪਤਾ ਸੀਗਾ ਵੀ ਪਰਚੀ ਪਲੇਅਰ ਜ਼ਿਆਦਾ ਹੈਗੇ ਆ, ਲੋਕ ਨਾ ਖੁਸ਼ ਸੀਗੇ, ਲੋਕਾਂ ਨੇ ਆਪਣੇ ਉੱਪਰ ਕੰਟਰੋਲ ਵੀ ਰੱਖਿਆ। ਜਿੱਦਣ ਇਹ ਹਾਰੇ ਆ, ਇਹ ਵਿਸ਼ਲੇਸ਼ਕ ਜਿਹੜੇ ਚੰਗੇ ਆ, ਅਤੇ ਪਲੱਸ ਲੋਕ ਕਹਿੰਦੇ ਵਧੀਆ ਹੋ ਗਿਆ ਹਾਰ ਗਿਆ। ਇਹਨਾਂ ਨੂੰ ਸ਼ੀਸ਼ਾ ਦਿਸਣਾ ਜ਼ਰੂਰੀ ਸੀ, ਨਹੀਂ ਤਾਂ ਇਹ ਪਰਚੀ ਪਲੇਅਰ ਸਾਡੇ ਆਉਂਦੇ 10 ਸਾਲਾਂ ਦੇ ਵਿੱਚ ਵੀ ਸਾਡੇ ਗਲ ਪੈਣੇ, ਕਿਉਂਕਿ ਇੱਕ ਪਲੇਅਰ ਹਾਰ ਕੇ ਵੀ ਮਹੀਨੇ ਦਾ 40-40 50-50 ਲੱਖ ਜੇਬ 'ਚ ਪਾ ਕੇ ਬੈਠਾ ਆ, ਉਹਨੂੰ ਹਾਰ ਦਾ ਕਿਆ ਮਤਲਬ ਹੋਇਆ? ਉੱਪਰੋਂ ਦੰਦੀਆਂ ਕੱਢਦੇ ਨੇ ਲੋਕ। ਮੇਰੇ ਖਿਆਲ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਸਿਆਣੇ ਕਰਤਾ। ਲੋਕ ਹੁਣ ਕਹਿ ਲਓ ਕਿ ਨਿਰੀਖਣ ਕਰਦੇ ਆ ਕਿ ਨਹੀਂ, ਇਹਨਾਂ ਨੂੰ ਉਠਾਓ, ਇਹਨਾਂ ਦੀ ਸਾਨੂੰ ਲੋੜ ਨਹੀਂ ਹੈਗੀ।
ਸੋ ਇਹ ਮਤਲਬ ਕਿ ਮੈਂ ਤਾਂ ਕਹੂੰਗਾ ਜੇ ਹਾਰ ਗਏ ਹਾਰ ਗਏ ਸੀ, ਸ਼ੁਭ ਲੱਛਣ ਹੈ ਉਸ ਮੁਲਕ ਦੇ ਲਈ। ਪਰ ਹਾਂ ਇਹ ਵੀ ਠੀਕ ਹੈ ਚਲੋ, ਮੁਕਾਬਲੇ ਜਿਹੜੇ ਸਾਡਾ ਵੈਸੇ ਵੀ ਚਲੋ ਪਾਕਿਸਤਾਨ ਦੀਆਂ ਟੀਮਾਂ ਵੀ ਵਧੀਆ ਆ, ਪਰ ਇਹ ਵੀ ਦੱਸਦੇ ਆ ਵੀ ਪਹਿਲਾਂ ਖਬਰ ਜੀ ਉੜੀ ਸੀ, ਪਤਾ ਨਹੀਂ ਕਿੰਨੀ ਕੁ ਸੱਚਾਈ ਆ ਵੀ ਇਹਨਾਂ ਦੇ ਪਲੇਅਰ ਤਾਂ ਇੱਦਾਂ ਹੁੰਦੇ ਆ ਵੀ ਰੈਸਟੋਰੈਂਟਾਂ ਦੇ ਵਿੱਚ ਜਾਂਦੇ ਆ, ਜਾਣੀ ਜਾ ਕਿਤੇ ਕਹਿੰਦੇ ਉੱਥੇ ਤਾਂ ਫੋਟੋ ਖਿਚਾਉਣ ਦੇ, ਨਹੀਂ ਇਹ ਤਾਂ ਸੱਚਾਈ ਆ। ਜਦੋਂ ਆਪਣਾ ਅਮਰੀਕਾ ਦੇ ਵਿੱਚ ਇਹਨਾਂ ਦੇ ਜਦੋਂ ਹੁਣ ਮੈਚ ਹੋਏ ਆ ਆਪਣੇ, ਜਿੱਥੋਂ ਕੱਪ ਜਿੱਤ ਕੇ ਇੰਡੀਆ ਵਾਲੇ ਆਏ ਆ, ਉੱਥੇ ਪਰਫੋਰਮੈਂਸ ਹਾਰੀ ਜਾ ਰਹੇ ਆ। ਹੋਟਲਾਂ ਦੇ ਵਿੱਚ 25-25 27 ਡਾਲਰ ਤੇ ਰੱਖਿਆ ਹੋਇਆ ਵੀ ਜੇ ਤੁਸੀਂ ਫੋਟੋ ਕਰਵਾਉਣੀ ਆ $27 ਦੀ ਪਹਿਲਾਂ ਕਟਾ ਲਓ। ਉਹ ਪੈਸੇ ਨਾ ਖਿਡਾਰੀਆਂ ਤੇ ਪਤਾ ਨਹੀਂ ਹੁਣ PCB ਵਿੱਚੋਂ ਲੈਂਦੀ ਹੋਗੀ, ਪਤਾ ਨਹੀਂ ਕਿਹੜੇ ਕਮਿਸ਼ਨ ਲੈਂਦੇ ਆ ਉਹ, ਪਰ ਲੋਕਾਂ ਨੇ ਵਿਰੋਧ ਕੀਤਾ ਉਦੋਂ ਵੀ, ਕਹਿੰਦੇ ਨਾ ਪਰਫੋਰਮੈਂਸ ਤੁਹਾਡੀ ਜ਼ੀਰੋ ਆਉਂਦੀ ਆ, ਹੋਟਲਾਂ ਦੇ ਵਿੱਚ ਬੈਠ ਕੇ ਤੁਸੀਂ ਇਕੱਲੇ ਬੰਦੇ ਕੋਲ $27 ਲੈਣ ਆਏ ਆ, ਬੰਦ ਕਰੋ। ਉਹ ਕੈਂਸਲ ਹੋ ਗਈ ਸੀ ਉਹਨਾਂ ਦੀ। ਬਿਲਕੁਲ, ਤੇ ਇਹਦੇ ਲਈ ਦੇਖੋ ਬੋਰਡ ਨੂੰ ਵੀ ਸਖਤ ਹੋਣਾ ਪੈਣਾ, ਤੇ ਨਾਲ ਜਿਹੜਾ ਖਿਡਾਰੀ ਆ ਉਹਨਾਂ ਨੂੰ ਵੀ ਦੇਸ਼ ਲਈ, ਨਾ ਕਿ ਆਪਣੇ ਲਈ ਹਰ ਬੰਦਾ ਕਰਦਾ, ਤੁਹਾਡਾ ਨਾਂ ਉਦੋਂ ਹੀ ਹੋਣਾ ਹੈ ਜਦੋਂ ਤੁਸੀਂ ਦੇਸ਼ ਦੇ ਲਈ ਕੁਛ ਕਰੋਗੇ। ਪਰ ਹੁਣ ਕਬੱਡੀ ਵਾਲਿਆਂ ਦਾ ਵੀ ਥੋੜ੍ਹਾ ਜਿਹਾ ਰੇੜਕਾ ਪਿਆ ਕਿ ਕਬੱਡੀ ਵਾਲਾ ਜਿਹੜਾ ਸਾਡੀ ਨੈਸ਼ਨਲ ਗੇਮ ਕਹਿੰਦੇ ਨੇ ਕਬੱਡੀ ਨੂੰ ਤਾਂ ਆਪਾਂ, ਕਿ ਕਿੱਦਾਂ ਚੱਲ ਰਿਹਾ ਇਹਦਾ, ਜਿੱਦਾਂ ਬਈ ਨੈਸ਼ਨਲ ਗੇਮ ਇੱਕ ਤਾਂ ਆਪਣੀ ਚਲੋ ਹਾਕੀ ਹੈਗੀ ਆ, ਤੇ ਪੰਜਾਬੀਆਂ ਲਈ ਤਾਂ ਅੱਜ ਵੀ ਹਾਕੀ ਤੋਂ ਬਾਅਦ ਖੇਡ ਕਬੱਡੀ ਅੱਜ ਵੀ ਪੰਜਾਬੀਆਂ ਦੇ, ਪਰ ਇਹਦੇ ਵਿੱਚ ਵੀ ਦੋ ਆ ਨਾ, ਇੱਕ ਤਾਂ ਪੰਜਾਬ ਕਬੱਡੀ ਆ, ਅਸੀਂ ਪੰਜਾਬ ਕਬੱਡੀ ਨੂੰ ਤਾਂ ਬਹੁਤ ਜ਼ਿਆਦਾ ਤਰਜੀਹ ਦਿੰਦੇ ਹਾਂ। ਪਿੰਡਾਂ ਦੇ ਵਿੱਚ ਜਿਹੜੇ ਆਪਣੇ ਕੰਪੀਟੀਸ਼ਨ ਪੰਜਾਬ 'ਚ ਹੁੰਦੇ ਆ, ਉਹ ਪੰਜਾਬ ਕਬੱਡੀ ਹੁੰਦੇ ਵੀ 1 ਨੂੰ 1 ਦਾ ਜੱਫਾ। ਹਾਂਜੀ ਠੀਕ ਹੈ ਜੀ। ਉਹਦੇ ਵਿੱਚ ਜਿਹੜੀ ਨੈਸ਼ਨਲ ਗੇਮਾਂ ਦੇ ਵਿੱਚ ਆ ਉੱਥੇ ਉਹ ਨੈਸ਼ਨਲ ਹੁੰਦੀ ਆ 1 ਨੂੰ ਸਾਰਿਆਂ ਦਾ ਜੱਫਾ। ਹਾਂ ਉਹ ਇੰਟਰਨੈਸ਼ਨਲ ਲੈਵਲ ਤੇ ਚੱਲਦੀ ਆ। ਵੈਸੇ ਤੁਹਾਨੂੰ ਕੀ ਲੱਗਦਾ? ਮੈਨੂੰ ਲੱਗਦਾ ਜ਼ਿਆਦਾ ਟ੍ਰਿਕੀ ਆ, ਟੈਕਨੀਕਲ ਬਹੁਤ ਆ ਉਹਦੇ ਵਿੱਚ ਤਾਂ ਫਿਰ ਇੱਦਾਂ ਹੈ ਨਾ ਵੀ ਉੱਥੇ ਤਾਂ 1 ਤੇ 1 ਦਾ ਮੁਕਾਬਲਾ, ਜਿਹੜਾ ਕੋਈ ਤਕੜਾ ਹੰਡਿਆ ਖਿਡਾਰੀ ਆ ਉਹ ਮਾੜੇ ਨੂੰ ਮਾਤ ਦੇ ਜਾਂਦਾ ਆ। ਇਹ ਜਿਹੜੀ ਨੈਸ਼ਨਲ ਸਟਾਈਲ ਆ, ਜਿਹਦੇ ਹੁਣ ਕੰਪੀਟੀਸ਼ਨ ਇੱਥੇ ਆਪਣੇ ਆਸਟ੍ਰੇਲੀਆ 'ਚ ਵੀ ਚੱਲਦੇ ਆ, ਤੇ ਉਹ ਕਲੱਬਾਂ ਖਿਡਾਰੀ ਇੱਧਰ ਉੱਧਰ ਲੈ ਲੈਂਦੀਆਂ। ਉਹਦੇ ਵਿੱਚ ਕੀ ਆ ਵੀ ਇੱਕ ਖਿਡਾਰੀ ਨੂੰ ਸਾਰੇ ਖਿਡਾਰੀਆਂ ਦੀ ਨਿਗਾਹ ਰੱਖਣੀ ਪੈਂਦੀ ਉਹਦੇ ਜਦੋਂ ਪਾਲੇ 'ਚ ਜਾਂਦਾ ਆ। ਇੱਕ ਨੇ ਲੱਤ ਫੜ ਕੇ ਖਿੱਚਿਆ ਤਾਂ ਸਾਰਿਆਂ ਨੇ ਜਾ ਕੇ ਉਹਨੂੰ ਪੈ ਜਾਣਾ। ਤੇ ਜੇ ਕਿਤੇ ਉਹ ਖਿਡਾਰੀ ਫਿਰ ਉੱਧਰ ਜਾ ਕੇ ਆਪਣਾ ਹੱਥ ਲਾ ਕੇ ਤੇ ਉੱਡਦੇ ਵੀ ਸਾਰੇ ਹੀ ਆ। ਬਿਲਕੁਲ ਉਹ ਹੈਗੀ ਆ ਜ਼ੋਰ ਤੇ ਦਿਮਾਗ ਵਾਲੀ ਜ਼ਿਆਦਾ, ਉਹ 'ਚ ਅੰਨਾ ਜ਼ੋਰ ਲੱਗਦਾ ਆ। ਤੇ ਇਹਦੇ ਵਿੱਚ ਵੈਸੇ ਲੜਾਈ ਦੇ ਚਾਂਸ ਘੱਟ ਹੈ, ਨੈਸ਼ਨਲ ਉੱਥੇ ਥਪੜੋ ਥਪੜੀ ਹੋ ਜਾਂਦੇ ਆ। ਖੈਰ ਮਾਂ ਖੇਡ ਕਬੱਡੀ ਵੀ ਹੁਣ ਕਹਿ ਲਓ ਕਿ ਸ਼ਰਮਨਾਕ ਪਰਿਸਥਿਤੀ ਦੇ ਵਿੱਚ ਆ ਗਈ ਹੈ ਪੰਜਾਬ ਦੇ ਵਿੱਚ। ਸੁਰਖੀ ਨੂੰ ਪੰਜਾਬ ਦੇ ਮੀਡੀਆ ਨੇ ਵੀ ਡਿਜੀਟਲ ਮੀਡੀਆ ਦੇ ਵਿੱਚ ਡਿਸਕਸ ਹੀ ਨਹੀਂ ਕੀਤਾ। ਕੁਛ ਅਖਬਾਰਾਂ ਨੇ ਇਹ ਚੱਕੀ ਆ, ਪਰ ਮੈਨੂੰ ਲੱਗਦਾ ਕਿ ਇਹਨੂੰ ਚੱਕ ਲੈਣਾ ਚਾਹੀਦਾ। ਜਿੱਦਾਂ ਆਪਾਂ ਪਾਣੀਆਂ ਦਾ ਗੰਭੀਰ ਮੁੱਦਾ ਹੈ ਨਾ, ਉਹਨੂੰ ਵੀ ਆਪਾਂ ਨੇ ਕਹਿ ਲਓ ਖਟਾਈ 'ਚ ਪਾਇਆ ਹੋਇਆ। ਇਹ ਵੀ ਮੁੱਦਾ ਆਉਣ ਵਾਲੇ ਟਾਈਮ ਲਈ ਨਾ ਸ਼ਰਮਨਾਕ ਬਣ ਜਾਣਾ ਪੰਜਾਬ ਦੇ ਲਈ। ਹੈ ਕੀ ਆ ਜੀ ਦਲਜੀਤ, ਦੇਖੋ 71ਵੀਂ ਸੀਨੀਅਰ ਚੈਂਪੀਅਨਸ਼ਿਪ ਉੜੀਸਾ ਦੇ ਕਟਕ ਵਿੱਚ ਹੋਣ ਜਾ ਰਹੀ ਆ। ਠੀਕ ਆ ਜੀ। ਹੁਣ ਇਹ 'ਚੋਂ ਪੰਜਾਬ ਦੇ ਮੁੰਡਿਆਂ ਦੀ ਟੀਮ ਵੀ ਜਾਣੀ ਹੈ ਤੇ ਕੁੜੀਆਂ ਦੀ ਟੀਮ ਵੀ ਜਾਣੀ ਆ। ਕੋਈ ਵੇਲਾ ਹੁੰਦਾ ਸੀ ਪੰਜਾਬ ਦੇ ਵਿੱਚ ਲਾਈਨ ਲੱਗੀ ਹੁੰਦੀ ਸੀਗੀ ਵੀ ਮੁਸ਼ਕਿਲ ਆਉਂਦੀ ਹੁੰਦੀ ਸੀਗੀ ਵੀ ਖਿਡਾਰੀ ਚੱਕੀ ਤੇ ਚੱਕੀ ਕਿਹੜਾ। ਉਹ ਕਲੱਬਾਂ ਦੇ ਖਿਡਾਰੀ ਇੰਨੇ ਤਕੜੇ ਹੁੰਦੇ ਸੀਗੇ ਉਦੋਂ। ਫਿਰ ਨੈਸ਼ਨਲ ਟੀਮ ਦੇ ਵਿੱਚ ਜਦੋਂ ਪੰਜਾਬ ਦੀ ਟੀਮ ਦੇ ਵਿੱਚ ਆਉਣਾ ਤੇ ਬੜਾ ਜ਼ੋਰ ਲੱਗਿਆ ਹੁੰਦਾ ਸੀਗਾ, ਤੇ ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਜਾ ਕੇ ਉੱਥੇ ਆਪਣੇ ਧੂਹ ਪਾ ਦੇਣੀ ਆ। ਹੁਣ ਸਥਿਤੀਆਂ ਕਿੱਥੇ ਚਲ ਗਈਆਂ ਆ। ਪੰਜਾਬ ਦੀ ਜਿਹੜੀ ਆਪਣੇ ਮੁੰਡਿਆਂ ਦੀ ਟੀਮ ਆ, ਉਹਦੇ ਵਿੱਚ 4 ਤੋਂ ਲੈ ਕੇ 5 ਖਿਡਾਰੀ ਬਾਹਰਲੇ ਸੂਬਿਆਂ ਦੇ ਪਾਣੇ ਪੈ ਗਏ। ਜਾਨੀ ਪੂਰੇ ਬਣ ਕੇ ਸਾਡੇ ਕੋਲ ਖਿਡਾਰੀ ਹੈ ਨਹੀਂ ਗੇ। ਠੀਕ ਹੈ ਜੀ। ਕੁੜੀਆਂ ਦੀ ਟੀਮ ਦੇ ਵਿੱਚ 4 ਖਿਡਾਰੀਆਂ ਬਾਹਰੋਂ ਪਾਈਆਂ ਆ। ਉਧਰ ਥੋੜ੍ਹੇ ਜਿਹੇ ਹਰਿਆਣੇ 'ਚ ਲੈਣ ਦੀ ਕੋਸ਼ਿਸ਼ ਕਰਦੇ, ਥੋੜ੍ਹੇ ਹਿਮਾਚਲ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ। ਅਤੇ ਮਤਲਬ ਕਿ ਆਪਣੇ ਆਪ ਦੇ ਵਿੱਚ ਕਹਿ ਲਓ ਵੀ ਇੱਕ ਸ਼ਰਮਨਾਕ ਸਥਿਤੀ ਬਣ ਗਈ ਆ ਸੂਬੇ ਦੇ ਲਈ ਪਲੱਸ ਪੰਜਾਬ ਸਰਕਾਰ ਦੇ ਲਈ। ਹੁਣ ਉੱਪਰੋਂ ਹੋਰ ਪੰਗਾ ਕੀ ਪੈ ਗਿਆ ਆ ਕਿ ਜਿਹੜੀ ਆਪਣੀ ਕਬੱਡੀ ਐਸੋਸੀਏਸ਼ਨ ਆ, ਉਹਨੇ ਕੋਰਟ 'ਚ ਰਿਟ ਪਾ ਦਿੱਤੀ ਆ ਕਿ ਇੱਦਾਂ ਕਿੱਦਾਂ ਹੋ ਸਕਦੀ ਹੈ, ਪੰਜਾਬ ਦੀ ਟੀਮ 'ਚ ਪੰਜਾਬ ਦੇ ਹੋਣੇ ਚਾਹੀਦੇ ਆ। ਉੱਧਰ ਪੰਜਾਬ ਦੇ ਕੋਲ ਖਿਡਾਰੀ ਹੈ ਨਹੀਂ ਗੇ। ਉਹ ਕਹਿੰਦੇ ਅਸੀਂ ਪੰਜਾਬ ਦੇ ਬਾਹਰਲਾ ਕੋਈ ਖਿਡਾਰੀ ਨਹੀਂ ਪਾਉਣਾ। ਮੈਨੂੰ ਲੱਗਦਾ ਹੁਣ ਇਹ ਵੀ ਨਹੀਂ ਟੀਮਾਂ ਜਾਣੀਆਂ ਫਿਰ, ਕਿਉਂਕਿ ਨਸ਼ਰ ਹੋ ਗਈਆਂ ਕਿ ਤੁਸੀਂ ਬਾਹਰਲੇ ਖਿਡਾਰੀ ਪਾ ਰਹੇ ਆ। ਉਹਨਾਂ ਦੇ ID ਕਾਰਡ ਤਾਂ ਚੈੱਕ ਹੋਣੇ ਆ ਵੀ ਪੰਜਾਬ ਦਾ ਹੈ ਜਾਂ ਨਹੀਂ ਹੈ। ਇਹ ਮਤਲਬ ਕਿ ਕਿਤੇ ਇਸ ਵਾਰ ਦੀ ਜਿਹੜੀ ਇਹ ਚੈਂਪੀਅਨਸ਼ਿਪ ਹੋਣੀ ਹੈ ਕਿਤੇ ਪੰਜਾਬ ਤੋਂ ਬਗੈਰ ਹੀ ਹੋ ਜਾਣੀ ਮੈਨੂੰ ਤਾਂ ਲੱਗਦਾ ਜੀ। ਪਰ ਅਸਲੀ ਮੁੱਦਾ ਤਾਂ ਹੈ ਕਿ ਸਾਡੇ ਕੋਲ ਸਾਡੀ ਮਾਂ ਖੇਡ ਦੇ ਖਿਡਾਰੀ ਹੈ ਨਹੀਂ ਗੇ। ਜੀ ਇਹ ਵੀ ਬੜਾ ਇੱਕ ਚਿੰਤਾਜਨਕ ਮੁੱਦਾ। ਤੇ ਖੈਰ ਕੁਛ ਮੁੱਦਿਆਂ ਦੇ ਉੱਤੇ ਆਪਾਂ ਚਰਚਾ ਕੀਤੀ ਆ। ਇਹਨਾਂ ਮੁੱਦਿਆਂ ਦੇ ਉੱਤੇ ਗੰਭੀਰ ਚਿੰਤਨ ਕਰਨਾ ਜ਼ਰੂਰ ਬਣਦਾ, ਕਿਉਂਕਿ ਇਹ ਜਿਹੜੇ ਮੁੱਦੇ ਆ ਇਹ ਪੂਰੀ ਲੁਕਾਈ ਦੇ ਮੁੱਦੇ ਆ। ਜੇ ਅਸੀਂ ਜੀਵਨ ਨੂੰ ਸੁਚਾਰੂ ਰੂਪ ਦੇ ਵਿੱਚ ਜੀਣਾ ਚਾਹੁੰਦੇ ਹਾਂ ਤਾਂ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਇਸ ਕਰਕੇ ਅਸੀਂ ਇੰਡੋ ਸਪਰਾਈਨ ਦੇ ਵਿੱਚ ਉਹ ਕੋਸ਼ਿਸ਼ ਲਿਆਉਣੀ ਕਿ ਉਹ ਮੁੱਦੇ ਲੈ ਕੇ ਆਈਏ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਅਤੇ ਨਾਲ ਉਹਨਾਂ ਦੇ ਉੱਤੇ ਕੰਮ ਜਿਹੜਾ ਹੋਣਾ ਸਰਕਾਰਾਂ ਲਈ ਵੀ ਅਤੇ ਪ੍ਰਸ਼ਾਸਨ ਲਈ ਵੀ ਬਹੁਤ ਜ਼ਰੂਰੀ ਆ। ਇਹੋ ਜਿਹਾ ਮੁੱਦੇ ਲੈ ਕੇ ਆਵਾਂਗੇ ਹੋਰ ਵੀ ਐਪੀਸੋਡ ਅਗਲੇ ਦੇ ਵਿੱਚ। ਅਤੇ ਉਦੋਂ ਤੱਕ ਆਪਣਾ ਤੁਸੀਂ ਖਿਆਲ ਰੱਖਿਓ। ਅਤੇ ਹੁਣ ਮੈਨੂੰ ਦਲਜੀਤ ਸਿੰਘ ਨੂੰ ਅਤੇ ਨਾਲ ਹਰਜੀਤ ਲਸਾੜਾ ਜੀ ਨੂੰ ਦਿਓ ਇਜਾਜ਼ਤ। ਮਿਲਾਂਗੇ ਅਗਲੇ ਹਫ਼ਤੇ ਪ੍ਰਾਈਮ ਟਾਕ ਦੇ ਵਿੱਚ। ਅਤੇ ਆਪਣਾ ਖਿਆਲ ਰੱਖਿਓ। ਰੱਬ ਰਾਖਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।